ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਹਾਜ਼ਰ ਹੋ ਗਏ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ। ਸਾਨੂੰ ਦੱਸਣਗੇ ਜੀ ਸੁਸ਼ੀਲ ਦੋਸਾਂਝ ਅੱਜ ਸਾਨੂੰ ਦੱਸਣਗੇ ਕਿ ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ ਆ, ਉੱਥੇ ਜਿਹੜੀਆਂ ਖਬਰਾਂ ਪੜ੍ਹਦੇ ਆ ਜਾਂ ਪੰਜਾਬ ਦੇ ਵਿੱਚ ਆ ਉੱਥੇ ਕੀ ਕੁਛ ਹੁੰਦਾ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਰੇਡੀਓ ਸੈੱਟ ਤੇ ਸੁਣ ਲਈ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਪਤਾ ਕਰ ਸਕਦੇ ਆ। ਨੈੱਟ ਤੇ ਸੁਣ ਲਈ www.punjabiradio.usa.com। ਪੰਜਾਬੀ ਰੇਡੀਓ USA ਨੂੰ ਤੁਸੀਂ ਇਸ ਦੀ ਐਪ ਆ ਡਾਊਨਲੋਡ ਕਰ ਸਕਦੇ ਆ ਜੇ ਤੁਹਾਡੇ ਕੋਲ ਸਮਾਰਟਫੋਨ ਆ, ਤੇ ਇਸ ਦੀ ਤੁਸੀਂ ਐਪ ਬਿਲਕੁਲ ਫ੍ਰੀ ਆ, ਉਹ ਡਾਊਨਲੋਡ ਕਰ ਸਕਦੇ ਆ। ਫੋਨ ਨੰਬਰ ਡਾਇਲ ਕਰਕੇ ਵੀ ਸੁਣ ਸਕਦੇ ਆ ਜੀ। ਫੋਨ ਨੰਬਰ 832 551 50 29 605 475 68 68। ਅਤੇ ਜੇ ਕੋਈ UK ਦੇ ਵਿੱਚ ਆ ਜੀ, ਉਹ ਡਾਇਲ ਕਰ ਸਕਦੇ 3300101100। ਆਸਟ੍ਰੇਲੀਆ ਲਈ 1300968450 1300768450। ਜਰਮਨੀ ਲਈ 5118090441। ਇਹਨਾਂ ਨੰਬਰਾਂ ਤੇ ਡਾਇਲ ਕਰਕੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। ਅਤੇ ਜੀ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੀ ਫੇਸਬੁੱਕ ਤੇ ਵੀ ਸੁਣ ਸਕਦੇ ਆ। ਅਤੇ ਜੀ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਆਪਾਂ ਗੱਲਬਾਤ ਕਰਾਂਗੇ ਸੁਸ਼ੀਲ ਦੋਸਾਂਝ ਹੋਰਾਂ ਨਾਲ। ਉਹਨਾਂ ਤੋਂ ਪਹਿਲਾਂ ਆਪਾਂ ਧੰਨਵਾਦ ਕਰ ਦਈਏ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਬਲਵਿੰਦਰ ਸਿੰਘ ਜੀ ਭੇਲਾ, ਰਜਿੰਦਰ ਕੁਮਾਰ ਜੀ, ਰਜਿੰਦਰ ਕੌਰ ਜੀ, ਮੰਜਲ ਬ੍ਰਦਰਸ, ਅਵਤਾਰ ਸਿੰਘ ਤੇ ਦਲੀਪ ਸਿੰਘ, ਕਰਮਪਾਲ ਸਿੰਘ ਤੇ ਜਸਜੀਤ ਕੌਰ ਜੀ, ਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ 4082722500 ਜਿਨ੍ਹਾਂ ਦਾ ਫੋਨ ਨੰਬਰ ਆ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਸੁਸ਼ੀਲ ਦੋਸਾਂਝ ਹੋਣਾ। ਸੁਸ਼ੀਲ ਦੋਸਾਂਝ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਚੰਡੀਗੜ੍ਹ ਸਟੂਡੀਓ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਤੇ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਖਬਰਾਂ ਦੇ ਹੇਠਾਂ ਤੈਰਦੇ ਬਹੁਤ ਕੁਝ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਖਬਰਾਂ ਤੋਂ ਬਾਅਦ ਵੀ ਕੁਝ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਵੱਲ ਵੀ ਅਸੀਂ ਨਜ਼ਰ ਮਾਰਨ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਪਹਿਲੀ ਗੱਲ ਆਪਾਂ ਜਿਹੜੀ ਹੁਣ ਖਿੱਚੋਤਾਣ ਥੋੜ੍ਹੀ ਚੱਲਦੀ ਆ BJP ਤੇ ਅਕਾਲੀ ਦਲ ਦੇ ਵਿੱਚ, ਥੋੜਾ ਇਹਨਾਂ ਦਾ ਜਿਹੜਾ ਝਗੜਾ ਆ ਉਹ ਚੱਲ ਰਿਹਾ ਆ। ਤੇ ਕੀ ਇਹਨਾਂ ਦਾ ਜਿਹੜਾ ਇਹਦਾ ਗੱਠਜੋੜ ਆ ਉਹ ਬਣਿਆ ਰਹੂਗਾ ਜਾਂ ਟੁੱਟ ਜਾਊਗਾ? ਤੇ ਜੇ ਫਿਰ ਹੋਰ ਸੋਚੀਏ, ਜੇ ਇਹਨਾਂ ਦਾ ਗੱਠਜੋੜ ਇੱਥੇ ਟੁੱਟ ਜਾਂਦਾ ਆ, ਤੇ ਜਿਸ ਤਰ੍ਹਾਂ ਇਲੈਕਸ਼ਨਾਂ 2017 ਦੇ ਵਿੱਚ ਹੋਰ ਸੂਬਿਆਂ ਦੇ ਵਿੱਚ ਵੀ ਹੋਣੀਆਂ ਆ, ਤੇ ਕੀ ਫਿਰ BJP ਨੂੰ ਸਿੱਖ ਵੋਟ ਦਾ ਖੋਰਾ ਨਹੀਂ ਲੱਗੂਗਾ? ਦੇਖੋ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰਿਸ਼ਤਾ ਆ, ਉਹ ਕਹਿਣ ਨੂੰ ਦੋਵੇਂ ਪਾਰਟੀਆਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਇਹੀ ਕਹਿ ਰਹੀ ਹੈ ਕਿ ਸਾਡਾ ਰਿਸ਼ਤਾ ਕੇਵਲ ਰਾਜਨੀਤਿਕ ਨਹੀਂ, ਸਾਡਾ ਰਿਸ਼ਤਾ ਸਮਾਜਿਕ ਵੀ ਹੈ ਜੀ। ਪਰ ਜੇ ਤੁਸੀਂ ਮੌਜੂਦਾ ਸੂਰਤ-ਹਾਲ ਦੇਖੋ ਤਾਂ ਬਹੁਤ ਸੌਖੀ ਤਰ੍ਹਾਂ ਇਹ ਗੱਲ ਸਮਝ ਆ ਜਾਂਦੀ ਹੈ ਜਾਂ ਨਜ਼ਰ ਆ ਜਾਂਦੀ ਹੈ ਵੀ ਇਹ ਰਿਸ਼ਤਾ ਸਿਰਫ ਤੇ ਸਿਰਫ ਰਾਜਨੀਤਿਕ ਤੇ ਸਮਾਜਿਕ ਨਹੀਂ ਹੈ, ਸਗੋਂ ਰਾਜਨੀਤਿਕ ਤੇ ਸਮਾਜਿਕ ਬਿਲਕੁਲ ਨਹੀਂ ਹੈ, ਸਿਧਾਂਤਕ ਵੀ ਬਿਲਕੁਲ ਨਹੀਂ ਹੈ। ਇਹ ਸਿਰਫ ਕੁਰਸੀ ਦਾ ਰਿਸ਼ਤਾ ਹੈ। ਤੇ ਕੁਰਸੀ ਦੇ ਰਿਸ਼ਤੇ, ਕੁਰਸੀ ਹਾਸਿਲ ਕਰਨ ਦੀ ਜਿਹੜੀ ਕੋਸ਼ਿਸ਼ ਹੁੰਦੀ ਹੈ, ਉਸ ਕੋਸ਼ਿਸ਼ 'ਚ ਕੌਣ ਕਿੰਨਾ ਸਫਲ ਹੋ ਜਾਂਦਾ ਉਹਦੇ ਤੇ ਡਿਪੈਂਡ ਕਰਦੇ ਆ। ਕਿਉਂਕਿ ਇਹਨਾਂ ਰਿਸ਼ਤਿਆਂ ਦੇ ਵਿੱਚ ਕੋਈ ਬੇਸਿਕ ਜਿਹੜੀ ਸਿਧਾਂਤਕਾਰੀ ਨਹੀਂ ਪਈ। ਇਹਨਾਂ ਰਿਸ਼ਤਿਆਂ ਦੇ ਵਿੱਚ ਦਾ ਪਿਆ ਜਾਂ ਦਾ ਪੇਚ ਪਏ ਨੇ ਵੀ ਕਿੱਥੇ ਕਿੱਦਾਂ ਹਕੂਮਤ ਹਾਸਿਲ ਕੀਤੀ ਜਾ ਸਕਦੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਤੇ BJP ਦੇ ਰਿਸ਼ਤੇ ਜਿਸ ਮੁਕਾਮ ਤੇ ਨੇ ਇਸ ਵੇਲੇ, ਉਹਦੇ ਤੋਂ ਲੱਗਦਾ ਇਹ ਹੈ, ਜੋ ਇੱਕ ਪੋਲੀਟੀਕਲ ਅਬਜ਼ਰਵਰ ਦੀ ਨਜ਼ਰ ਤੋਂ ਜੇ ਆਪਾਂ ਦੇਖਣਾ ਹੋਵੇ ਤਾਂ ਇਹੀ ਲੱਗਦਾ ਹੈ ਕਿ ਇਹ ਮਜਬੂਰੀ ਦਾ ਰਿਸ਼ਤਾ ਜਿਹੜਾ ਆ ਦੋਨਾਂ ਪਾਸਿਆਂ ਵੱਲੋਂ ਘੜੀਸਿਆ ਜਾ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਇਦ ਇਸ ਗੱਲ ਦਾ ਹੱਲ ਭਰਮ ਹੈ ਵੀ BJP ਦਿੱਲੀ ਦੇ ਵਿੱਚ, ਕਿਉਂਕਿ ਦਿੱਲੀ ਦੇ ਵਿੱਚ ਚੋਣਾਂ ਹੋਣੀਆਂ ਜਨਵਰੀ ਫਰਵਰੀ ਦੇ ਵਿੱਚ ਜੀ,
ਵੀ ਦਿੱਲੀ ਦੇ ਵਿੱਚ ਘੱਟੋ ਘੱਟ ਬੀਜੇਪੀ ਇਹ ਨਹੀਂ ਚਾਹੇਗੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਜਾਏ ਤੇ ਜਿਹੜੀ 6% ਵੋਟ ਹੈ ਉਹ ਇਗਨੋਰ ਕਰ ਦਿੱਤੀ ਜਾਏ ਤੇ ਹੱਥੋਂ ਦੀ ਹੁਕੂਮਤ ਜਿਹੜੀ ਹੈ ਉਹ ਉਹਨਾਂ ਤੋਂ ਖਿਸਕ ਜਾਏ। ਪਰ ਮੈਂ ਇਹਦਾ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਰਮ ਹੀ ਹੈ, ਕਿਉਂਕਿ ਜਿਹੜੀ ਦਿੱਲੀ ਦੀ ਸਿੱਖ ਦਾ ਪੰਜਾਬੀ ਵੋਟ ਹੈ ਉਹ ਸਾਰੀ ਵੋਟ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਨਹੀਂ ਚੱਲ ਸਕਦਾ। ਦਿੱਲੀ ਦੇ ਵਿੱਚ ਇੱਕ ਧੜਾ ਜਿਹੜਾ ਆ ਪੰਜਾਬੀ ਵੋਟਾਂ ਤੇ ਸਿੱਖ ਵੋਟਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਉਹ ਪਰਮਜੀਤ ਸਿੰਘ ਸਰਨੇ ਦਾ ਧੜਾ ਵੀ ਹੈ, ਹਰਵਿੰਦਰ ਸਰਨੇ ਦਾ ਧੜਾ ਵੀ ਹੈ, ਜਿਹੜੇ ਭਾਵੇਂ 12 ਸਾਲਾਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਾਂ ਬਾਹਰ ਆ ਗਏ, ਪਰ ਪੰਜਾਬੀ ਤੇ ਸਿੱਖ ਵੋਟਰਾਂ ਦੇ ਵਿੱਚ ਉਹਨਾਂ ਦਾ ਇੱਕ ਪ੍ਰਭਾਵ ਹੈ ਕਿ ਉਸ ਪ੍ਰਭਾਵ ਨੂੰ ਉਹ ਕਾਂਗਰਸ ਦੇ ਹੱਕ ਵਿੱਚ ਹਰ ਵਾਰੀ ਵਰਤਦੇ ਆ। ਸੋ ਉੱਥੇ ਭਾਵੇਂ ਇਸ ਵੇਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਕਬਜ਼ਾ ਹੈ, ਪਰ ਉਹ ਸਾਰਾ ਰੂਪਾਂਤਰਿਤ ਹੋ ਜਾਏਗਾ ਉੱਥੇ ਵੋਟਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ। ਇਹ ਪੋਸੀਬਿਲਿਟੀ ਨਹੀਂ ਹੈ। ਸੋ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਪੰਜਾਬ 'ਚ ਹੋ ਗਈਆਂ ਉਦੋਂ ਤੱਕ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਰਿਸ਼ਤਾ ਜਿਹੜਾ ਅਕਾਲੀ ਦਲ ਦਾ ਤੇ ਬੀਜੇਪੀ ਦਾ ਉਹ ਘਿਸੜਦਾ ਚੱਲੇਗਾ। ਪਰ ਉਸ ਤੋਂ ਬਾਅਦ ਸ਼ਾਇਦ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਹੀ ਇਹਨਾਂ ਦਾ ਰਿਸ਼ਤਾ ਟੁੱਟ ਸਕਦਾ ਹੈ, ਕਿਉਂਕਿ ਹਉਮੈ ਦੀ ਲੜਾਈ ਵੀ ਹੈ, ਈਗੋ ਦੀ ਲੜਾਈ ਵੀ ਹੈ। ਕਿ ਈਗੋ ਦੀ ਲੜਾਈ ਜਿਹੜੀ ਹੈ ਉਹ ਜਿਹੜੀ ਨਗਰ ਨਿਗਮ ਦੀਆਂ ਪੰਜਾਬ ਚੋਣਾਂ ਉਹਦੇ ਵਿੱਚ ਵੀ ਦਿਖਾਈ ਦੇ ਰਹੀ ਹੈ। ਸੋ ਮੈਂ ਸਮਝਦਾ ਕਿ ਇਹ ਠੀਕ ਹੈ ਕਿ ਸ਼ਾਇਦ ਘਿਸੜਦਾ ਇਹ ਰਿਸ਼ਤਾ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਦਿੱਲੀ ਦੀਆਂ ਚੋਣਾਂ ਤੱਕ ਮੌਜੂਦ ਹੈ, ਪਰ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਵੀ ਰਿਸ਼ਤਾ ਟੁੱਟਣ ਦੀ ਸੰਭਾਵਨਾ ਪਈ ਹੋਈ ਹੈ। ਪਰ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਤੱਕ ਕਿਸੇ ਦੀ ਕੀਮਤ ਤੇ ਰਿਸ਼ਤਾ ਅੱਗੇ ਤੁਰਨ ਵਾਲਾ ਨਹੀਂ, ਕਿਉਂਕਿ ਜਿਹੜਾ ਤੁਸੀਂ ਜ਼ਿਕਰ ਕੀਤਾ ਉੱਤਰ ਪ੍ਰਦੇਸ਼ ਦਾ, ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਉੱਤਰਾਖੰਡ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਇੱਕ ਕਹਿ ਲਓ ਵੀ ਇੱਕ ਪੰਜਾਬੀ ਵੋਟ ਦਾ ਇੱਕ ਵੱਡਾ ਹਿੱਸਾ ਹੈ, ਪਰ ਉਹਦੇ ਤੇ ਦਾਅਵਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨਹੀਂ ਕਰ ਸਕਦਾ। ਦਿੱਲੀ 'ਚ ਤਾਂ ਕਿਸੇ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਥੋੜਾ ਬਹੁਤ ਦਾਅਵਾ ਹੈ, ਪਰ ਦਿੱਲੀ ਵਿੱਚ ਵੀ ਜਦੋਂ ਸਾਂਝੇ ਤੌਰ ਤੇ ਚੋਣਾਂ ਲੜਦੇ ਆ ਇਹ ਤਾਂ ਸ਼੍ਰੋਮਣੀ ਅਕਾਲੀ ਦਲ 2-3 ਸੀਟਾਂ ਤੋਂ ਅੱਗੇ ਨਹੀਂ ਵੱਧਦਾ। 8-9 ਸੀਟਾਂ ਮੰਗਦੇ, 2 ਸੀਟਾਂ 3 ਸੀਟਾਂ ਮਿਲਦੀਆਂ। ਉਹਦੇ 'ਚ ਵੀ ਇੱਕ ਬੀਜੇਪੀ ਦਾ ਕੈਂਡੀਡੇਟ ਖੜਾ ਕੀਤਾ ਸੀ ਪਿਛਲੀ ਵਾਰ ਜੀ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਯੂਪੀ ਹੈ, ਯੂਪੀ ਦੇ ਵਿੱਚ ਜਿਸ ਕਿਸਮ ਦੇ ਰਿਜ਼ਲਟ ਲੋਕ ਸਭਾ ਚੋਣਾਂ 'ਚ ਆਏ, ਉਹਨਾਂ ਚੋਣਾਂ 'ਚ ਜਿੱਦਾਂ 70+ ਸੀਟਾਂ ਹਾਸਲ ਕੀਤੀਆਂ ਬੀਜੇਪੀ ਨੇ, ਉਹਦੇ ਤੋਂ ਬੀਜੇਪੀ ਵੀ ਬਹੁਤ ਜ਼ਿਆਦਾ ਇਸ ਗੱਲ ਦੇ ਆਤਮ ਵਿਸ਼ਵਾਸ 'ਚ ਆ ਗਈ ਹੈ ਕਿ ਉੱਤਰ ਪ੍ਰਦੇਸ਼ 'ਚ ਉਹਨੂੰ ਕਿਸੇ ਦੀ ਲੋੜ ਨਹੀਂ। ਉੱਤਰ ਪ੍ਰਦੇਸ਼ 'ਚ ਇਕੱਲੇ ਤੌਰ ਦੇ ਉੱਤੇ 2017 ਸਰਕਾਰ ਬਣਾ ਸਕਦੀ ਹੈ ਤੇ 2017 ਦੇ ਵਿੱਚ ਪੰਜਾਬ ਦੇ ਜਿਹੜੀਆਂ ਚੋਣਾਂ ਹੋਣਗੀਆਂ ਉਹ 'ਚ ਬੀਜੇਪੀ ਆਪਣੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਆਪਣਾ ਵਿਸਥਾਰ ਕਰਨ 'ਚ ਲੱਗੀ ਹੋਈ ਹੈ। ਸੋ ਮੇਰੀ ਇਹ ਰਾਏ ਹੈ ਜਾਂ ਮੇਰੀ ਇਹ ਭਾਵਨਾ ਹੈ ਵੀ ਮੈਨੂੰ ਨਹੀਂ ਲੱਗਦਾ ਕਿ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਕਿਸੇ ਦੀ ਕੀਮਤ ਤੇ ਇਹ ਰਿਸ਼ਤਾ ਬਹੁਤਾ ਲੰਬਾ ਚੱਲਣ ਵਾਲਾ ਹੈ, ਕਿਉਂਕਿ ਫਿਰ ਕੁਰਸੀ ਦੇ ਰਿਸ਼ਤੇ ਰਹਿ ਜਾਣੇ ਪੰਜਾਬ ਦੇ ਵਿੱਚ ਹੀ ਨਹੀਂ, ਹਰਿਆਣੇ ਤੇ ਮਹਾਰਾਸ਼ਟਰ ਤੋਂ ਬਾਅਦ ਸਾਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਏਕਲਾ ਚੱਲਣ ਦੀ ਨੀਤੀ ਤੇ ਚੱਲ ਰਹੀ ਹੈ ਜੀ। ਹੁਣ ਦਿੱਲੀ ਦੀਆਂ ਚੋਣਾਂ ਹੋ ਜਾਣੀਆਂ ਜਨਵਰੀ 'ਚ, ਫਰਵਰੀ 'ਚ। ਇਸ ਤੋਂ ਪਹਿਲਾਂ ਹੁਣ ਜੰਮੂ ਕਸ਼ਮੀਰ ਦੀਆਂ ਚੋਣਾਂ ਚੱਲ ਰਹੀਆਂ, 2 ਗੇੜ ਦੀਆਂ ਵੋਟਾਂ ਪੈ ਗਈਆਂ, ਝਾਰਖੰਡ 'ਚ ਵੀ ਵੋਟਾਂ ਪੈ ਗਈਆਂ 2 ਗੇੜ ਦੀਆਂ। ਇਹਨਾਂ ਦੋਹਾਂ ਸੂਬਿਆਂ ਦੇ ਵਿੱਚ ਟਾਰਗੇਟ ਮਿੱਥਿਆ ਹੋਇਆ ਬੀਜੇਪੀ ਨੇ ਸੱਤਾ 'ਚ ਹੋਣ ਦਾ, ਤੇ ਜੇ ਬਾਈ ਦੇ ਵੇ ਝਾਰਖੰਡ ਦੇ ਨਾਲ ਜੰਮੂ ਕਸ਼ਮੀਰ ਵੀ ਜਿੱਤ ਲੈਂਦੀ ਹੈ ਬੀਜੇਪੀ, ਤਾਂ ਫਿਰ ਬੀਜੇਪੀ ਦੇ ਹੌਸਲੇ ਹੋਰ ਬੁਲੰਦ ਹੋ ਜਾਣੇ ਆ ਤੇ ਪੰਜਾਬ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਰਹਿ ਕੇ ਗੱਠਜੋੜ 'ਚ ਰਹਿ ਕੇ ਹਾਰਨ ਦੇ ਨਾਲੋਂ ਇਕੱਲਿਆਂ ਤੌਰ ਤੇ ਜ਼ਿਆਦਾ ਸੀਟਾਂ ਜਿੱਤਣ ਦੀ ਮਨਸ਼ਾ ਦੇ ਨਾਲ ਉਹ ਚੋਣ ਲੜਨ ਦੀ ਸਥਿਤੀ ਵਿੱਚ ਆਏਗੀ। ਇਸੇ ਕਰਕੇ ਪਿੰਡਾਂ ਵਿੱਚ ਵੀ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਬੀਜੇਪੀ ਜਿਹੜੀ RSS ਦੇ ਸਹਿਯੋਗ ਦੇ ਨਾਲ ਆਪਣਾ ਵਿਸਥਾਰ ਕਰਨ 'ਚ ਲੱਗੀ ਹੋਈ ਹੈ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਇਹ ਰਿਸ਼ਤਾ ਅਕਾਲੀ ਦਲ ਦਾ ਤੇ ਬੀਜੇਪੀ ਦਾ ਪਹਿਲਾ ਪੰਜਾਬ 'ਚ ਨਗਰ ਨਿਗਮ ਦੀਆਂ ਚੋਣਾਂ ਤੱਕ ਚੱਲੇਗਾ। ਉਸ ਤੋਂ ਬਾਅਦ ਪੋਸੀਬਿਲਿਟੀ ਇਹ ਪਈ ਹੋਈ ਹੈ ਕਿ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਵੀ ਰਿਸ਼ਤਾ ਟੁੱਟ ਸਕਦਾ ਹੈ, ਨਹੀਂ ਤਾਂ ਹੱਦ ਹੈ ਇਸ ਰਿਸ਼ਤੇ ਦੀ ਉਹ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਜਿਹੜਾ ਆ ਬਹੁਤੀ ਦੇਰ ਨਿਭਣ ਵਾਲਾ ਲੱਗਦਾ ਨਹੀਂ, ਜੇ ਕੋਈ ਹੋਰ ਮੈਡੀਕਲ ਨਾ ਵਾਪਰ ਜਾਵੇ ਤਾਂ ਜੀ। ਪਰ ਇਸੇ ਦੇ ਨਾਲ ਜੇ ਆਪਾਂ ਅਗਲੀ ਗੱਲ ਵੱਲ ਚੱਲੀਏ ਕਿ ਪੰਜਾਬ ਦੇ ਵਿੱਚ ਜਿਹੜੀ ਬੀਜੇਪੀ ਆ ਉਹਦੀ ਕੋਸ਼ਿਸ਼ ਹੈਗੀ ਕਿ ਜਿਹੜੇ ਨਾਰਾਜ਼ ਅਕਾਲੀ ਆ
ਉਹਨਾਂ ਨੂੰ ਆਪਣੇ ਵਿੱਚ ਉਹ ਆਪਣੇ ਮੈਂਬਰਸ਼ਿਪ ਦੇ ਦਿੱਤੀ ਜਾਵੇ, ਆਪਣੇ ਵਿੱਚ ਸ਼ਾਮਲ ਕਰ ਲਿਆ ਜਾਵੇ। ਤੇ ਨਾਲ ਹੀ ਉਹਨਾਂ ਦੀ ਅੱਖ, ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਉਹਨਾਂ ਨੇ ਪਿੱਛੇ ਵੋਟਾਂ ਦੇ ਵਿੱਚ ਕੀਤਾ ਕਿ ਕਾਂਗਰਸ ਦੇ ਹੀ ਕਿੰਨੇ ਸਾਰੇ ਜਿਹੜੇ ਮੈਂਬਰ ਸੀਗੇ ਉਹ ਲੈ ਲਏ ਤੇ ਉਹਨਾਂ ਨੇ ਇਲੈਕਸ਼ਨਾਂ ਜਿੱਤ ਲਈਆਂ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕਾਂਗਰਸ ਦਾ ਆਪਣਾ ਕਾਟੋ ਕਲੇਸ਼ ਆ, ਉਸ ਤੇ ਵੀ ਇਹਨਾਂ ਦੀ ਆਖਿਆ ਕਿ ਜਿਹੜੇ ਉੱਥੇ ਦੇ ਲੋਕ ਹੈਗੇ ਆ ਕਾਂਗਰਸ ਦੇ ਆ, ਉਹਨਾਂ ਨੂੰ ਵੀ ਆਪਣੇ ਵਿੱਚ ਸ਼ਾਮਲ ਕਰ ਲਿਆ ਜਾਵੇ। ਇਹ ਤੁਸੀਂ ਬਹੁਤ ਬਿਹਤਰੀਨ ਜਿਹੜਾ ਸੀਨ ਦੇਖਿਆ ਪੰਜਾਬ ਤੇ ਹਰਿਆਣੇ ਦੇ ਹਵਾਲੇ ਨਾਲ ਜੋ ਤੁਸੀਂ ਗੱਲ ਕਰ ਰਹੇ ਹੋ, ਬੜਾ ਮਹੱਤਵਪੂਰਨ ਸਵਾਲ ਹੈ ਇਹ। ਭਾਰਤੀ ਜਨਤਾ ਪਾਰਟੀ ਜਦੋਂ ਹੁਣ ਪੰਜਾਬ 'ਚ ਆਪਣੇ ਵਿਸਥਾਰ 'ਚ ਲੱਗੀ ਹੋਈ ਹੈ, ਯਤਨਾਂ 'ਚ ਤੇਜ਼ੀ ਲਿਆਂਦੀ ਹੋਈ ਉਹਨੇ, ਤੇ ਬੀਜੇਪੀ ਦਾ ਹਰ ਉਸ ਸ਼ਖਸ ਦੇ ਉੱਤੇ ਕਿਤੇ ਨਾ ਕਿਤੇ ਧਿਆਨ ਹੈ ਜਿਹੜਾ ਸ਼ਖਸ ਚਾਹੇ ਸ਼੍ਰੋਮਣੀ ਅਕਾਲੀ ਦਲ 'ਚ ਹੈ, ਚਾਹੇ ਕਾਂਗਰਸ 'ਚ ਜਾਂ ਕਿਸੇ ਵੀ ਹੋਰ ਪਾਰਟੀ 'ਚ ਹੈ, ਜਿਹੜਾ ਆਪੋ ਆਪਣੀ ਪਾਰਟੀ ਦੇ ਵਿੱਚ ਕੰਫਰਟੇਬਲ ਫੀਲ ਨਹੀਂ ਕਰ ਰਿਹਾ। ਮਿਸਾਲ ਦੇ ਤੌਰ ਤੇ ਜੇ ਇਹ 2-3 ਪਰਤਾਂ ਦੇ ਵਿੱਚ ਸਵਾਲ ਹੈ, ਜੇ ਆਪਾਂ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨੀ ਹੋਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੋਕਲ ਲੈਵਲ ਦੇ ਕੁਝ ਲੀਡਰ ਜਿਹੜੇ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੀਜੇਪੀ ਨੇ ਆਪਣੀ ਪਾਰਟੀ ਸ਼ਾਮਲ ਕਰਵਾਏ ਹੈ ਜੀ। ਕਮਲ ਸ਼ਰਮਾ ਜਿਹੜੇ ਬੀਜੇਪੀ ਦੇ ਪ੍ਰੈਜ਼ੀਡੈਂਟ ਹੈ, ਉਹਨਾਂ ਦੀ ਅਗਵਾਈ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਖਬਰਾਂ ਆ ਰਹੀ ਹੈ ਕਿ ਈਵਨ ਪਿੰਡਾਂ ਦੇ ਵਿੱਚੋਂ ਵੀ ਕੁਝ ਅਕਾਲੀ ਜਿਹੜੇ ਹੈ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਹੇ ਆ। ਤੇ ਇਹ ਡਿਸਟ੍ਰਿਕਟ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ ਏਦਾਂ ਦਾ ਆਪਣੀ ਪਾਰਟੀ ਦਾ ਮੁਹਾਂਦਰਾ ਬਣਾਉਣਾ ਚਾਹੁੰਦੇ ਆ ਬੀਜੇਪੀ ਵਾਲੇ ਵੀ। ਬਹੁਤੇ ਜਿਹੜੇ ਨਾਰਾਜ਼ ਲੀਡਰ ਨੇ, ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਵਿੱਚੋਂ ਵੱਖ-ਵੱਖ ਪਾਰਟੀਆਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਉਹਨਾਂ ਨੂੰ ਆਪਣੇ ਵੱਲ ਖਿੱਚਿਆ ਜਾਏ। ਹੁਣ ਤਾਜ਼ਾ ਜਾਣਕਾਰੀ ਸਾਡੇ ਕੋਲ ਇਹ ਹੈ, ਭਾਵੇਂ ਇਹਦੇ ਪ੍ਰਮਾਣ ਸਾਡੇ ਕੋਲ ਨਹੀਂ ਪਰ ਜਾਣਕਾਰੀ ਆਉਂਦੀ ਹੈ ਥੱਲੇ ਵੀ ਹੰਸਰਾਜ ਹੰਸ ਤੇ ਵੀ ਅੱਖ ਹੈ ਭਾਰਤੀ ਜਨਤਾ ਪਾਰਟੀ ਦੀ। ਹੰਸਰਾਜ ਹੰਸ ਪੰਜਾਬ ਦਾ ਰਾਜ ਗਾਇਕ ਹੈ। ਉਹਨੇ ਗਾਇਕੀ ਤੋਂ ਬਾਅਦ ਨਾਲ ਪੋਲੀਟਿਕਸ ਵੀ ਜੁਆਇਨ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਉਹ ਇਸ ਵੇਲੇ ਵਾਈਸ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਦੇ। ਪਰ ਤੁਹਾਨੂੰ ਯਾਦ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਇੱਕ ਪਾਕਿਸਤਾਨ ਦੀ ਫੇਰੀ ਤੇ ਗਏ, ਉੱਥੇ ਇੱਕ ਟੀਵੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਤਿੱਖੇ ਬਿਆਨ ਕੀਤੇ, ਖਾਸ ਤੌਰ ਤੇ ਬਾਦਲਾਂ ਦੀ। ਤੇ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਮੈਂ ਤਾਂ ਫਕੀਰ ਬੰਦਾ ਸੀ, ਐਵੇਂ ਸਿਆਸਤ ਚ ਆ ਕੇ ਫਸ ਗਿਆ। ਜਦੋਂ ਵਾਪਸ ਆਏ ਜਲੰਧਰ ਤੇ ਜਲੰਧਰ ਦੀ ਲੋਕ ਸਭਾ ਚੋਣਾਂ ਦੀ ਟਿਕਟ ਉਹਨਾਂ ਨੂੰ ਨਹੀਂ ਮਿਲੀ, ਉਹ ਟਿਕਟ ਦੇ ਦਿੱਤੀ ਪਵਨ ਕੁਮਾਰ ਟੀਨੂ ਨੂੰ। ਤੇ ਹੰਸਰਾਜ ਹੰਸ ਨੇ ਬਹੁਤ ਸਖਤ ਕਿਸਮ ਦਾ ਰਿਐਕਟ ਕੀਤਾ। ਇੰਨਾ ਰਿਐਕਟ ਕੀਤਾ ਕਿ ਇੱਕ ਕਿਸਮ ਦਾ ਲੱਗਣ ਲੱਗ ਪਿਆ ਸੀ ਲੋਕ ਸਭਾ ਚੋਣਾਂ ਦੇ ਦੌਰਾਨ ਹੀ ਕਿ ਹੰਸਰਾਜ ਹੰਸ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਆ। ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਾਰਾ ਮਾਮਲਾ ਸਾਂਭਿਆ, ਪਰ ਉਹਦੇ ਬਾਵਜੂਦ ਹੰਸਰਾਜ ਹੰਸ ਨੇ ਜਲੰਧਰ ਚ ਰਹਿ ਕੇ ਪਵਨ ਕੁਮਾਰ ਟੀਨੂ ਦੇ ਹੱਕ ਚ ਪ੍ਰਚਾਰ ਨਹੀਂ ਕੀਤਾ। ਈਵਨ ਹੰਸਰਾਜ ਹੰਸ ਨੇ ਬਹੁਤ ਸਾਰੇ ਜਿਹੜੇ ਹਮਦਰਦੀ ਸੀ ਉਹ ਪਵਨ ਕੁਮਾਰ ਟੀਨੂ ਦੇ ਵਿਰੋਧ ਚ ਪਹੁੰਚੇ ਕਿ ਹੰਸਰਾਜ ਹੰਸ ਨੂੰ ਮਜਬੂਰੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਣੀ ਸੁਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਪ੍ਰਚਾਰ ਵਾਸਤੇ ਬਠਿੰਡੇ ਲੈ ਗਏ ਤੇ ਪਵਨ ਕੁਮਾਰ ਟੀਨੂ ਜਲੰਧਰ ਦੀ ਚੋਣ ਹਾਰ ਗਏ। ਹੁਣ ਇਹ ਜਿਹੜਾ ਸਾਰਾ ਮਾਮਲਾ ਇਹਨੂੰ ਬੀਜੇਪੀ ਬੜੇ ਨੀਚ ਨਾਲ ਉਦੋਂ ਵੀ ਦੇਖ ਰਹੀ ਸੀ, ਹੁਣ ਵੀ ਦੇਖ ਰਹੀ ਹੈ। ਤੇ ਸਾਡੇ ਕੋਲ ਖਬਰ ਆ ਰਹੀ ਹੈ ਕਿ ਹੰਸਰਾਜ ਹੰਸ ਵਰਗੇ ਵਿਅਕਤੀ ਤੇ ਕੁਝ ਹੋਰ ਵਿਅਕਤੀਆਂ ਦੇ ਉੱਤੇ ਉਹਨਾਂ ਦੀ ਹੱਥ ਹੈ ਤੇ ਕਿਉਂਕਿ ਉਹ ਕੰਫਰਟੇਬਲ ਫੀਲ ਨਹੀਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਦੂਜੀ ਗੱਲ ਇਹ ਪੇਸ਼ਕਾਰੀ ਕਰ ਦਿੱਤੀ ਹੈ ਬੀਜੇਪੀ ਦੇ ਵੀ ਇਸ ਵੇਲੇ ਨਰਿੰਦਰ ਮੋਦੀ ਦੀ ਲਹਿਰ ਚੱਲ ਰਹੀ ਹੈ, ਸੋ ਨਰਿੰਦਰ ਮੋਦੀ ਦੀ ਲਹਿਰ ਤੇ ਸਵਾਰ ਹੋ ਕੇ ਕੋਈ ਵੀ ਵਿਅਕਤੀ ਭਾਰਤੀ ਜਨਤਾ ਪਾਰਟੀ ਚ ਆ ਕੇ ਉੱਚਾ ਰੁਤਬਾ ਹਾਸਲ ਕਰ ਸਕਦਾ। ਸੋ ਅਲਟੀਮੇਟਲੀ ਮੈਨੂੰ ਲੱਗ ਰਿਹਾ ਜਾਂ ਜਿੱਦਾਂ ਦੇ ਸੁਚੇਤ ਆ ਰਹੇ ਹੈ ਵੀ ਹੰਸਰਾਜ ਹੰਸ ਦੇ ਉੱਤੇ ਵੀ ਬੀਜੇਪੀ ਦੀ ਅੱਖ ਖਬਰਾਂ ਕੁਝ ਏਦਾਂ ਦੀ ਆ ਰਹੀ ਹੈ। ਪਰਮਜੀਤ ਸਿੰਘ ਗਿੱਲ ਪੰਜਾਬ ਪੁਲਿਸ ਦੇ ਸਾਬਕਾ DGP ਜਿਨ੍ਹਾਂ ਨੇ ਮੋਗੇ ਤੋਂ ਚੋਣ ਵੀ ਲੜੀ, ਉਹਨਾਂ ਦੇ ਪਿੱਛੇ ਖਬਰ ਆਈ ਕਿ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਅਮਿਤ ਸ਼ਾਹ ਦੀ ਰੈਲੀ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਪਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਇਹ ਹੋਇਆ ਕਿ ਇੱਕ ਦਬਾਅ ਚੱਲ ਗਿਆ ਤੇ ਪਰਮਜੀਤ ਸਿੰਘ ਗਿੱਲ ਥੋੜੇ ਸਮੇਂ ਲਈ ਚੁੱਪ ਹੋ ਗਏ। ਸ਼ਾਇਦ ਉਹ ਚੁੱਪੀ ਵੀ ਇਸੇ ਕਰਕੇ ਹੈ ਬੀਜੇਪੀ ਸਹੀ ਟਾਈਮਿੰਗ ਦੀ ਭਾਲ ਵਿੱਚ ਹੈ। ਸਹੀ ਟਾਈਮਿੰਗ ਕਦੋਂ ਹੋਏਗੀ? ਜਦੋਂ ਨਗਰ ਨਿਗਮ ਦੀਆਂ ਚੋਣਾਂ ਨਿਬੜ ਗਈਆਂ ਜਾਂ ਦਿੱਲੀ ਦੀ ਚੋਣ ਨਿਬੜ ਗਈ, ਉਸ ਤੋਂ ਬਾਅਦ ਉਹ ਟਾਈਮਿੰਗ ਜਿਹੜੀ ਸੈੱਟ ਕਰਕੇ ਇਸ ਤਰ੍ਹਾਂ ਦੇ ਲੋਕਾਂ ਨੂੰ
ਭਾਰਤੀ ਜਨਤਾ ਪਾਰਟੀ ਆਪਣੇ ਸ਼ਾਮਲ ਕਰਵਾ ਸਕਦੀ ਹੈ। ਬੀਜੇਪੀ ਦੀ ਇੱਕ ਰਣਨੀਤੀ ਹੈ, ਯੋਜਨਾਬੰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਲਈ ਬਰਦਾਸ਼ਤ ਕਰਨਾ ਵੀ ਔਖਾ ਹੋਵੇਗਾ। ਦੂਜੀ ਗੱਲ, ਕਾਂਗਰਸ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਸਵਾਲ ਦਾ ਦੂਜਾ ਹਿੱਸਾ, ਉਹਦੇ ਚ ਵੀ ਬਹੁਤ ਨੀਚ ਦੇ ਨਾਲ ਕਾਂਗਰਸ ਦੇ ਵਿੱਚ ਵੀ ਜਿਹੜੇ ਕੰਫਰਟੇਬਲ ਫੀਲ ਨਹੀਂ ਕਰ ਰਹੇ ਇਸ ਵੇਲੇ ਲੀਡਰ, ਉਹਨਾਂ ਤੇ ਵੀ ਬੀਜੇਪੀ ਦੀ ਅੱਖ ਹੈ। ਮਿਸਾਲ ਦੇ ਤੌਰ ਤੇ ਜਗਮੀਤ ਬਰਾੜ ਹੈ। ਜਗਮੀਤ ਬਰਾੜ ਦਿੱਲੀ ਵੀ ਜਾ ਕੇ ਸੋਨੀਆ ਗਾਂਧੀ ਨੂੰ ਵੀ ਮਿਲਿਆ ਹੈ, ਉੱਥੇ ਜਾ ਕੇ ਕਹਿ ਵੀ ਆਏ ਵੀ ਭਾਈ ਦਸੰਬਰ ਦੇ ਐਂਡ ਤੱਕ ਮੈਨੂੰ ਦੱਸ ਦਿਓ ਜੇ ਮੇਰਾ ਕੋਈ ਫੈਸਲਾ ਕਰਨਾ, ਇਹ ਤਾਂ ਜਨਵਰੀ 'ਚ ਮੈਂ ਆਪਣਾ ਰਾਜਨੀਤਿਕ ਜੀਵਨ ਕਿੱਦਾਂ ਚਲਾਉਣਾ ਦੇਖਾਂਗਾ। ਸੋ ਦਸੰਬਰ ਐਂਡ ਤੋਂ ਬਾਅਦ ਜਨਵਰੀ ਫਰਵਰੀ ਦੇ ਵਿੱਚ ਜਗਮੀਤ ਬਰਾੜ ਵੱਲ ਵੀ ਜਿਹੜਾ ਕਿਤੇ ਨਾ ਕਿਤੇ ਬੀਜੇਪੀ ਦਾ ਕੋਈ ਨਾ ਕੋਈ ਏਲ 'ਚ ਜਾ ਕੇ ਉਹਨਾਂ ਨੂੰ ਬੀਜੇਪੀ ਦੇ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਹਦੇ ਮੈਂ ਇਹ ਨਹੀਂ ਕਹਿੰਦਾ ਵੀ ਏਦਾਂ ਹੋ ਰਹੀ ਹੈ, ਪਰ ਇਸ ਤਰ੍ਹਾਂ ਦੇ ਜਿਹੜੀਆਂ ਪੋਸੀਬਿਲਿਟੀਜ਼ ਲੱਭ ਰਹੀ ਹੈ ਬੀਜੇਪੀ। ਜਿਹੜਾ ਸੁਖਪਾਲ ਸਿੰਘ ਖਹਿਰਾ ਉਹਦੇ ਸਪੋਕਸਮੈਨ ਨੇ ਕਹਾ ਸਕਦੇ, ਉਹਨਾਂ ਨੇ ਕਈ ਵਾਰੀ ਕੁਝ ਅਜਿਹੀਆਂ ਗੱਲਾਂ ਕੀਤੀਆਂ ਜਿੱਥੋਂ ਲੱਗਦਾ ਹੈ ਵੀ ਉਹ ਸ਼ਾਇਦ ਕਾਂਗਰਸ ਪਾਰਟੀ ਦੇ ਵਿੱਚ ਜੇ ਨਹੀਂ ਰਹਿਣਗੇ। ਈਵਨ ਆਮ ਆਦਮੀ ਪਾਰਟੀ ਚੱਲ ਰਹੀਆਂ ਗੱਲਾਂ ਵੀ ਉਹਨਾਂ ਦੀ ਹੋਣ ਲੱਗ ਪਈਆਂ ਸੀ, ਉਹਨਾਂ ਤੋਂ ਕਈਆਂ ਨੇ ਸਵਾਲ ਵੀ ਪੁੱਛੇ। ਇਸ ਤਰ੍ਹਾਂ ਦੇ ਜਿਹੜੇ ਫੇਸ ਹੈ ਉਹਨਾਂ ਨੂੰ ਵੀ, ਤੇ ਨਾਲ ਦੀ ਨਾਲ ਜਿਹੜੇ ਬਾਗੀ ਕਾਂਗਰਸੀ ਰਹੇ ਆ 2000 ਪਿਛਲੀਆਂ 12 ਦੀਆਂ ਜਿਹੜੀਆਂ ਚੋਣਾਂ ਹੋਈਆਂ, ਉਹਨਾਂ ਚੋਣਾਂ ਦੇ ਵਿੱਚ ਜਿਵੇਂ 26 ਜਿਹੜੇ ਬਾਗੀ ਹੋ ਕੇ ਲੜੇ, ਕਾਂਗਰਸ ਪਾਰਟੀ ਤੋਂ ਬਾਹਰ ਆ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੇ ਕੈਪਟਨ ਤੋਂ ਬਾਗੀ ਹੋ ਕੇ, ਉਹਨਾਂ ਤੇ ਵੀ ਅੱਖ ਹੈ ਬੀਜੇਪੀ ਦੀ। ਬੀਜੇਪੀ ਜੇ ਇਕੱਲੀ ਲੜੇਗੀ ਪੰਜਾਬ 'ਚ, ਉਹਨੇ 117 ਸੀਟਾਂ ਕਿੱਥੋਂ ਉਮੀਦਵਾਰ ਲੈ ਕੇ ਆਉਣੇ ਆ? ਹੁਣ ਤਾਂ 13 ਸੀਟਾਂ ਲੜਦੀ ਹੈ, ਜੇ ਇਕੱਲੀ ਲੜਦੀ 117 ਸੀਟਾਂ ਦੇ ਕੈਂਡੀਡੇਟ ਕਿੱਥੋਂ ਲਿਆਉਣੇ ਆ? ਸੋ ਜਿਹੜੇ ਬਾਗੀ ਸੀਗੇ ਕੈਪਟਨ ਦੇ, ਉਹਨਾਂ ਤੇ ਵੀ ਬੀਜੇਪੀ ਦੀ ਅੱਖ ਹੈ। ਈਵਨ ਜੇ ਪੰਜਾਬ ਕਾਂਗਰਸ ਦਾ ਕਾਰਡੋਕੋਲਿਸ਼ ਨਹੀਂ ਮੁੱਕਦਾ, ਪ੍ਰਤਾਪ ਸਿੰਘ ਬਾਜਵਾ ਨੂੰ ਜਿਵੇਂ ਥਾਪੜਾ ਹਾਲੇ ਵੀ ਹਾਈਕਮਾਂਡ ਹੈ ਕਿ ਜੇ ਕੈਪਟਨ ਅਮਰਿੰਦਰ ਨੂੰ ਅੱਗੇ ਨਹੀਂ ਲੈ ਕੇ ਆਉਂਦੇ ਕਾਂਗਰਸ ਵਾਲੀ, ਤਾਂ ਕੈਪਟਨ ਦੇ ਧੜੇ ਦੇ ਵਿਧਾਇਕ ਵੀ ਜਿਹੜੇ ਆ ਉਹਨਾਂ ਨੂੰ ਟਿਕਟਾਂ ਮਿਲਣ ਦੀ ਸੰਭਾਵਨਾ ਘੱਟ ਜਾਏਗੀ ਕਾਂਗਰਸ ਵੱਲੋਂ। ਸੋ ਉਹਨਾਂ ਨੂੰ ਵੀ ਆਪਣੇ ਸ਼ਾਮਲ ਕਰਾਉਣ ਦੀ ਇੱਕ ਕਸਰਤ ਜਿਹੜੀ ਹੈ ਬੀਜੇਪੀ ਕਰ ਸਕਦੀ ਹੈ। ਉਂਝ ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਅੱਜ ਦੀ ਤਾਜ਼ਾ ਖਬਰ ਹੈ, ਕਾਂਗਰਸ ਦੇ ਜਨਰਲ ਸੈਕਟਰੀ ਹੈ ਤੇ ਨਾਭੇ ਦੇ ਸਾਬਕਾ ਵਿਧਾਇਕ ਰਮੀਤ ਸਿੰਘਲਾ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਵਾ ਲਿਆ ਸੁਖਬੀਰ ਬਾਦਲ ਨੇ। ਜਿੱਥੇ ਸ਼੍ਰੋਮਣੀ ਅਕਾਲੀ ਦਲ ਕੋਸ਼ਿਸ਼ ਕਰ ਰਿਹਾ ਕਾਂਗਰਸ ਦੇ ਵੱਧ ਤੋਂ ਵੱਧ ਬੰਦੇ ਤੋੜ ਕੇ ਆਪਣੇ ਸ਼ਾਮਲ ਕੀਤੇ ਜਾਣ, ਇੱਥੇ ਬੀਜੇਪੀ ਵੀ ਕਾਂਗਰਸ ਦੇ ਕੁਝ ਲੋਕਾਂ ਤੱਕ ਅਪਰੋਚ ਕਰ ਰਹੀ ਹੈ, ਆਪਣੇ ਏਜੰਸੀ ਉਹਨਾਂ ਕੋਲ ਭੇਜ ਰਹੀ ਹੈ ਤਾਂ ਜੋ 2017 ਦੀਆਂ ਚੋਣਾਂ ਦੇ ਵਿੱਚ ਉਹਨਾਂ ਕੋਲ ਇੱਕ ਲੰਮੀ ਲਿਸਟ ਹੋਵੇ, ਲੰਮੀ ਸੂਚੀ ਹੋਵੇ। ਤਾਂ ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਬਕਾਇਦਾ ਇੱਕ ਆਪਣੀ ਯੋਜਨਾਬੰਦੀ ਬਣਾਈ ਹੋਈ ਹੈ ਕਿ ਕਿਵੇਂ ਵੱਖ-ਵੱਖ ਪਾਰਟੀਆਂ ਦੇ ਵਿੱਚ ਸਮੇਤ ਸ਼੍ਰੋਮਣੀ ਅਕਾਲੀ ਦਲ ਜਿਹੜੇ ਆਪੋ ਆਪਣੀਆਂ ਪਾਰਟੀਆਂ 'ਚ ਅਨਕੰਫਰਟੇਬਲ ਫੀਲ ਕਰ ਰਹੇ ਲੀਡਰ ਹੈ, ਉਹਨਾਂ ਨੂੰ ਆਪਣੇ ਵੱਲ ਖਿੱਚਿਆ ਜਾਏ। ਉਹਦਾ ਬੇਸਿਕ ਕਾਰਨ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ 23 ਸੀਟਾਂ ਤੇ ਬੀਜੇਪੀ ਅਕਸਰ ਲੜਦੀ ਰਹੀ ਹੈ, ਉਹਦੇ ਕੋਲ ਕੈਂਡੀਡੇਟ ਵੀ ਪੂਰੇ ਨਹੀਂ ਹੈ। ਜੇ ਕੱਲ ਨੂੰ ਭਾਰਤੀ ਜਨਤਾ ਪਾਰਟੀ 2017 ਦੀਆਂ ਚੋਣਾਂ ਦੇ ਵਿੱਚ ਇਕੱਲਿਆਂ ਆਉਂਦੀ ਹੈ ਤਾਂ 117 ਵਿਧਾਇਕ ਕਿੱਥੋਂ ਲੈ ਕੇ ਆਉਣੇ ਉਮੀਦਵਾਰ? ਸੋ ਵੱਖ-ਵੱਖ ਪਾਰਟੀਆਂ ਦੇ ਚਰਚਿਤ ਨਾਂ ਤੇ ਜਿਨ੍ਹਾਂ ਦਾ ਜ਼ਿਕਰ ਅਸੀਂ ਕਰ ਦਿੱਤਾ, ਉਹਨਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਦੀ ਹੈ। ਸੋ ਇਸ ਕੋਸ਼ਿਸ਼ ਦੇ ਨਾਲ ਨਾਲ ਬੀਜੇਪੀ ਦੀ ਇਹ ਵੀ ਕੋਸ਼ਿਸ਼ ਹੈ ਵੀ ਆਪਣੀ ਜਿਹੜੀ ਜਥੇਬੰਦੀ ਹੈ, ਆਰਗੇਨਾਈਜੇਸ਼ਨ ਹੈ, ਵੱਖ-ਵੱਖ ਲੈਵਲ ਦੇ ਉੱਤੇ, ਚਾਹੇ ਸਟੂਡੈਂਟਸ ਦੇ ਵਿੱਚ ਹੈ, ਚਾਹੇ ਉਹ ਯੂਥ 'ਚ ਹੈ, ਚਾਹੇ ਮਜ਼ਦੂਰਾਂ 'ਚ ਹੈ, ਕਿਸਾਨਾਂ 'ਚ ਹੈ, ਵਪਾਰੀਆਂ 'ਚ ਹੈ, ਤੇ ਨਾਲ RSS ਦੀਆਂ ਜਿਹੜੀਆਂ ਬ੍ਰਾਂਚਿਸ ਹੈ ਉਹਨਾਂ ਦਾ ਵੀ ਵਿਸਥਾਰ ਕੀਤਾ ਜਾਏ। ਇਸ ਇੱਕ ਪੂਰੀ ਪਲਾਨਡ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਮੂਵ ਕਰ ਰਹੀ ਹੈ। ਅੱਜ ਹੀ ਤੇ ਜੇ ਅੱਗੇ ਗੱਲ ਆਪਾਂ ਕਾਂਗਰਸ ਦੀ ਵੀ ਕਰੀਏ, ਜੇ ਇਹਨਾਂ ਦੀ ਹਾਈ ਕਮਾਨ ਵੱਲੋਂ ਬੜੇ ਇਹਨਾਂ ਨੂੰ ਆਰਡਰ ਆ ਰਹੇ ਆ ਕਿ ਤੁਸੀਂ ਬਿਆਨਬਾਜ਼ੀ ਨਹੀਂ ਕਰਨੀ, ਪਰ ਫਿਰ ਵੀ ਅੰਤਰਗਤੀ ਇੱਕ ਦੂਜੇ ਦੀਆਂ ਜੜ੍ਹਾਂ ਵੱਢ ਰਹੇ ਆ। ਕਿਉਂਕਿ ਇਸ ਵੇਲੇ ਜਿਹੜੀ ਤਾਜ਼ਾ ਸਥਿਤੀ ਸਾਡੇ ਕੋਲ ਹੈ ਉਹਦੇ 'ਚ ਕਾਂਗਰਸ ਪਾਰਟੀ ਦੀ ਹਾਈ ਕਮਾਨ ਇਸ ਗੱਲੋਂ ਬਹੁਤ ਦੁਖੀ ਹੈ ਵੀ ਸਾਰੇ ਇਸ ਤਰ੍ਹਾਂ ਦੇ ਬਾਵਜੂਦ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਇਕਜੁੱਟਤਾ ਨਹੀਂ ਦਿਖਾਈ ਦੇ ਰਹੀ। ਹੁਣ ਜੋ ਸਾਡੇ ਕੋਲ ਸੂਚਨਾ ਇਹ ਹੈ ਕਿ ਬਿਆਨਬਾਜ਼ੀ ਵਾਸਤੇ ਜਿਹੜਾ ਆ ਮਨਾ ਕਰ ਦਿੱਤਾ ਗਿਆ ਵੀ ਵੱਖ-ਵੱਖ ਲੀਡਰ ਜਿਹੜੇ ਆ ਉਹ ਕੰਮ ਕਰਨ, ਪਰ ਓਪਨਲੀ ਇੱਕ ਦੂਜੇ ਦੇ ਖਿਲਾਫ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰਨ ਜਿਹਦੇ ਤੋਂ ਥੱਲੇ ਕਾਂਗਰਸੀ ਹਲਕਿਆਂ ਦੇ ਵਿੱਚ ਨਿਰਾਸ਼ਾ ਫੈਲੇ। ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ, ਜਿਹੜੀਆਂ ਹੁਣ ਤੱਕ ਦੀਆਂ ਡਿਵੈਲਪਮੈਂਟਸ ਹੋਈਆਂ ਕਾਂਗਰਸ ਪਾਰਟੀ ਦੇ ਅੰਦਰ, ਉਹਦੇ 'ਚ ਕੈਪਟਨ ਅਮਰਿੰਦਰ ਹੋਰਾਂ ਦੇ ਸੌ ਯਤਨਾਂ ਦੇ ਬਾਵਜੂਦ ਹਾਈਕਮਾਨ ਨੇ ਹਾਲੇ ਤੱਕ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰੋਟੈਕਟ ਕੀਤਾ।
ਹੁਣ ਸਵਾਲ ਇਹ ਹੋ ਸਕਦਾ ਹੈ ਕਿ ਕੀ ਹਾਈਕੋਰਟ ਇਹ ਚਾਹੁੰਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਰਹਿਣ, ਤੇ ਫਿਰ ਕੈਪਟਨ ਅਮਰਿੰਦਰ ਜਿਹੜੇ 2017 ਵਾਸਤੇ ਕਮਰ ਕੱਸੇ ਕਰ ਰਹੇ ਹੈ, ਤੇ ਫਿਰ ਕੈਪਟਨ ਅਮਰਿੰਦਰ ਦਾ ਜਿਹੜਾ ਲਾਸਟ ਚਾਂਸ ਹੈ ਉਹਦੇ ਚ ਜੇ ਉਹ ਨਾਕਾਮ ਰਹਿ ਗਏ ਤਾਂ ਫਿਰ ਕੈਪਟਨ ਅਮਰਿੰਦਰ ਦਾ ਧੜਾ ਕੀ ਕਰੇਗਾ। ਪਰ ਜੋ ਸਾਡੇ ਕੋਲ ਜਾਣਕਾਰੀ ਉਹਦੇ ਮੁਤਾਬਕ ਜਿਹੜੀ ਹਾਈਕਮਾਨ ਹੈ ਉਹ ਇੱਕ ਮਜਬੂਰੀ ਦੇ ਵਿੱਚ ਪ੍ਰੋਟੈਕਟ ਕਰ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਨੂੰ। ਮਜਬੂਰੀ ਕੀ ਹੈ? ਮਜਬੂਰੀ ਇਹ ਹੈ ਵੀ ਜਿੰਨੀ ਦੇਰ ਤੱਕ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਉਨੀ ਦੇਰ ਤੱਕ ਨੈਤਿਕ ਤੌਰ ਦੇ ਉੱਤੇ ਹੀ ਹਾਈਕਮਾਨ ਦਾ ਇਹ ਫਰਜ਼ ਹੈ ਕਿ ਆਪਣੇ ਹੀ ਲਾਏ ਹੋਏ ਪ੍ਰਧਾਨ ਨੂੰ ਪ੍ਰੋਟੈਕਟ ਕਰੇ। ਜੇ ਅੱਜ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਤੇ ਹਾਈਕਮਾਨ ਜਿਹੜੀ ਹੈ ਉਹ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਬਿਆਨਬਾਜ਼ੀ ਕਰੇ, ਕੈਪਟਨ ਦੇ ਵੈਚ ਉਤਰੇ, ਤਾਂ ਇਹ ਤਾਂ ਉਦਾਂ ਹੀ ਠੀਕ ਨਹੀਂ ਲੱਗਦਾ। ਹਾਂ, ਇਹ ਜ਼ਰੂਰ ਹੈ ਕਿ ਹਾਈਕਮਾਨ ਇਸ ਗੱਲ ਤੇ ਸ਼ਾਇਦ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਤਿਆਰ ਹੋਏਗੀ ਵੀ ਨਗਰ ਨਿਗਮ ਦੀਆਂ ਚੋਣਾਂ ਤੱਕ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਰੱਖਿਆ ਜਾਏ। ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਸ਼ਾਇਦ ਹਾਈਕਮਾਨ ਨੇ ਜਿਸ ਅੰਦਾਜ਼ ਦੇ ਵਿੱਚ ਹੁਣ ਸ਼ਕੀਲ ਅਹਿਮਦ ਨੂੰ ਬਦਲ ਕੇ ਪੰਜਾਬ ਮਾਮਲਿਆਂ ਦਾ ਇੰਚਾਰਜ ਕਾਂਗਰਸ ਦਾ PC ਚਾਕੂ ਨੂੰ ਲਾਇਆ, ਉਹਦੇ ਰਾਹੀਂ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਦੇ ਧੜੇ ਨੂੰ ਥਾਪੜਾ ਦਿੱਤਾ ਜਾਏਗਾ। ਕਿਉਂਕਿ ਜਿਹੜੀ ਗੱਲ ਅਸੀਂ ਪਹਿਲਾਂ ਕੀ ਹੈ ਵੀ ਕੈਪਟਨ ਦੇ ਧੜੇ ਦੇ ਲੋਕਾਂ ਤੇ ਵੀ ਅੱਖ ਹੈ BJP ਦੀ, ਤੇ ਇਸ ਗੱਲ ਨੂੰ ਕੀ ਕਾਂਗਰਸ ਦੀ ਹਾਈਕਮਾਨ ਨਹੀਂ ਸਮਝ ਰਹੀ ਹੋਏਗੀ। ਜੀ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਕਾਂਗਰਸ ਦੀ ਹਾਈਕਮਾਨ ਨੇ ਵੀ ਅਕਸਰ ਰਾਜਨੀਤੀ 'ਚ ਹੈ, ਉਹਨਾਂ ਨੇ ਕੋਈ ਕੱਚੀਆਂ ਗੋਲੀਆਂ ਤਾਂ ਖੇਡੀਆਂ ਨਹੀਂ। ਸੋ ਅਲਟੀਮੇਟਲੀ ਮੈਨੂੰ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਨੇ ਜਿਹੜਾ ਇੱਕ ਦਬਾਅ ਬਣਾਇਆ ਪੰਜਾਬ ਦੇ ਵਿੱਚ, ਉਸ ਦਬਾਅ ਦੇ ਚੱਲਦਿਆਂ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਨੂੰ ਪ੍ਰਧਾਨ ਭਾਵੇਂ ਉਹ ਨਾ ਬਣਾਉਣ ਪੰਜਾਬ ਕਾਂਗਰਸ ਦੇ, ਪਰ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕਰਕੇ ਕੈਪਟਨ ਅਮਰਿੰਦਰ ਦੀ ਮਰਜ਼ੀ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਹੋਏਗੀ। ਕਿਉਂਕਿ ਜਿਹੜਾ ਅਸਰਦਾਰ ਧੜਾ ਇਸ ਵੇਲੇ ਉਹ ਕੈਪਟਨ ਅਮਰਿੰਦਰ ਦਾ ਹੀ ਧੜਾ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ 'ਚ। ਜੀ ਤੇ ਅੱਗੇ ਗੱਲ ਕਰਦੇ ਆ ਨਵਜੋਤ ਸਿੱਧੂ ਦੀ, ਜਿਹੜਾ ਮਾਮਲਾ ਆ ਉਹ ਕਾਫੀ ਭਖਿਆ ਪਿਆ ਆ ਕਿ ਉਹਨੂੰ ਜਿਹੜਾ ਉਹਦਾ ਧਾਰਮਿਕ ਬਣਾਇਆ ਜਾ ਰਿਹਾ ਉਸ ਦਾ ਮਾਮਲਾ, ਪਰ ਉਸ ਤੇ ਕੀਤੀ ਜਾ ਰਹੀ ਹੈ ਜੀ ਰਾਜਨੀਤੀ। ਪਰ ਇੰਨਾ ਵਾਵੇਲਾ ਨਹੀਂ ਸੀ ਹੋਇਆ ਜਦੋਂ ਵਿਕਰਮ ਮਜੀਠੀਏ ਨੇ ਵੀ ਇਹੀ ਕੰਮ ਕੀਤਾ ਸੀਗਾ। ਨਾ ਤੇ ਉਸ ਵੇਲੇ ਅਕਾਲੀ ਬੋਲੇ ਤੇ ਨਾ ਬੋਲੇ ਉਸ ਵੇਲੇ BJP ਵਾਲੇ, ਪਰ ਹੁਣ ਜਿਹੜਾ ਨਵਜੋਤ ਸਿੱਧੂ ਵਾਲਾ ਮਾਮਲਾ ਕਾਫੀ ਗਰਮਿਆ। ਨਵਜੋਤ ਸਿੱਧੂ ਦੇ ਤੇ ਨਵਜੋਤ ਸਿੱਧੂ ਦੀ ਫੈਮਿਲੀ ਦੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਉਹਨਾਂ ਨੇ ਜਨਤਕ ਤੌਰ ਤੇ ਵੀ ਇਸ ਮੁੱਦੇ ਤੇ ਮਾਫੀ ਮੰਗ ਲਈ ਹੈ। ਹੁਣ ਇੱਕ ਨਵਾਂ ਮਾਮਲਾ ਛੇੜ ਦਿੱਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਸਿੱਖ ਹੈ ਜਾਂ ਨਹੀਂ। ਹੁਣ ਇਹ ਮਾਮਲਾ ਜਿਹੜਾ ਆ, ਜੇ ਤੁਸੀਂ ਰਾਜਨੀਤੀ ਨੂੰ ਏਦਾਂ ਧਰਮ ਦੇ ਨਾਲ ਰਿਲੇਟ ਕਰੋਗੇ ਲਾਜ਼ਮੀ ਤੌਰ ਦੇ ਉੱਤੇ ਉਹਦੇ ਸਿੱਟੇ ਤੋਂ ਬਹੁਤ ਚੰਗੇ ਨਿਕਲਣ ਵਾਲੇ ਨਹੀਂ। ਕੌਣ ਸਿੱਖ ਹੈ ਕੌਣ ਸਿੱਖ ਨਹੀਂ ਹੈ ਇਹ ਤਾਂ ਤੁਸੀਂ ਕੱਲ ਨੂੰ ਡਾਕਟਰ ਮਨਮੋਹਨ ਸਿੰਘ ਦੇ ਉੱਤੇ ਵੀ ਕੁਐਸਚਨ ਮਾਰਕ ਲਾ ਸਕਦੇ ਹੋ। ਤੇ ਕਾਂਗਰਸ ਪਾਰਟੀ ਦੀ ਅਗਵਾਈ ਦੇ ਵਿੱਚ ਸਰਕਾਰ ਦੇ ਉਹ ਹੈਡ ਰਹੇ ਨੇ ਵੀ ਕੀ ਕੋਈ ਸੱਚਾ ਸੁੱਚਾ ਸਿੱਖ ਜਿਹੜਾ ਆ, ਜਿਹਨੂੰ ਕਿਹਾ ਜਾਂਦਾ ਹੈ ਕਿ ਇਹ ਜਮਾਤ ਜਿਹੜੀ ਹੈ ਉਹ ਘੱਟ ਗਿਣਤੀਆਂ ਦੀ ਦੁਸ਼ਮਣ ਜਮਾਤ ਹੈ ਕਾਂਗਰਸ, ਉਹਦੀ ਅਗਵਾਈ ਸਰਕਾਰ ਨੂੰ ਹੈਡ ਕਰ ਸਕਦਾ ਸੀ। ਜਦ ਨਿਰਮਲ ਸਿੰਘ ਭਾਰਤ ਦੇ ਰਾਸ਼ਟਰਪਤੀ ਰਹੇ ਕਿਹਦੇ ਤੇ ਤੁਸੀਂ ਕੁਐਸਚਨ ਮਾਰਕ ਲਾਓਗੇ। ਤਾਂ ਸਵਾਲ ਇਹ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਹੈ ਤੇ ਜਿਹੜੇ ਡਰੱਗ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਹੈ ਉਹਨਾਂ ਨੂੰ ਸਿੱਖੋਗੇ। ਸਿੱਖ ਕੀ ਬੇਸਭੂਸ਼ਾ ਹੀ ਸਿੱਖ ਹੁੰਦੀ ਹੈ। ਸਿੱਖ ਦੀ ਜਿਹੜੀ ਅਸਲੀ ਜਿਹੜੀ ਇੱਕ ਵਿਆਖਿਆ ਹੈ ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਕਰ ਸਕਦਾ। ਪਰ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਦੇ ਵਿੱਚ ਜੇ ਨਵਜੋਤ ਸਿੰਘ ਸਿੱਧੂ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਰਿਸ਼ਤੇ ਠੀਕ ਹੁੰਦੇ ਤਾਂ ਕੀ ਨਵਜੋਤ ਸਿੰਘ ਸਿੱਧੂ ਦੇ ਉੱਤੇ ਇਹ ਕੁਐਸਚਨ ਉੱਠਣਾ ਸੀ। ਅਸਲ ਮਾਮਲੇ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਨੇ 2.5-3 ਸਾਲ ਪਹਿਲਾਂ ਅੰਮ੍ਰਿਤਸਰ ਤੋਂ ਬਿਗਲ ਵਜਾਇਆ ਅਕਾਲੀਆਂ ਦੇ ਖਿਲਾਫ, ਖਾਸ ਤੌਰ ਤੇ ਬਾਦਲਾਂ ਦੇ ਖਿਲਾਫ। ਫਿਰ ਹਰਿਆਣੇ ਦੇ ਵਿੱਚ ਉਹਨਾਂ ਨੇ ਬਹੁਤ ਤਿੱਖੇ ਅੰਦਾਜ਼ ਦੇ ਵਿੱਚ ਨੁਕਤਾਚੀਨੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ। ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਿਹੜੇ ਹੈ ਉਹ ਸਭ ਤੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਦੀ ਅੱਖ ਚ ਰੱਖਣ ਲੱਗ ਪਏ। ਹੁਣ ਇਸੇ ਕਰਕੇ ਜਿਹੜੀਆਂ ਧਾਰਮਿਕ ਸੰਸਥਾਵਾਂ ਆ, ਧਾਰਮਿਕ ਅਦਾਰੇ ਹੈ, ਉਹਨਾਂ ਨੂੰ ਲਾਜ਼ਮੀ ਤੌਰ ਦੇ ਉੱਤੇ ਰਾਜਨੀਤੀ ਜਿਹੜੀ ਆਪਣੇ ਤਰੀਕੇ ਨਾਲ ਵਰਤਣਾ ਚਾਹੁੰਦੀ ਹੈ। ਹੁਣ ਜਿਸ ਕਿਸੇ ਅਦਾਰੇ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਹੈ ਉਸ ਅਦਾਰੇ ਦੇ ਪ੍ਰਧਾਨ ਦਾ ਨਾਂ ਪੰਜਾਬ ਦੇ ਮੁੱਖ ਮੰਤਰੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਹਿਬ ਬਾਦਲ ਦੀ ਕੋਰਟ ਦੀ ਜੇਬ ਦੇ ਵਿੱਚੋਂ ਨਿਕਲਣਾ ਤਾਂ ਤੁਸੀਂ ਕਿੱਦਾਂ ਇਹ ਤਵੱਕੂ ਕਰ ਸਕਦੇ ਹੋ ਕਿ ਉਹ ਅਦਾਰਾ ਜਿਹੜਾ ਆ ਉਹ ਧਾਰਮਿਕ ਤੌਰ ਦੇ ਉੱਤੇ ਨਿਰਪੱਖ ਕਿਸਮ ਦੇ ਫੈਸਲੇ ਲਏਗਾ। ਸੋ ਮੈਂ ਸਮਝਦਾ ਕਿ ਧਰਮ ਤੇ ਰਾਜਨੀਤੀ ਦਾ ਇਕੱਠਾ ਚੱਲਣਾ ਇੱਕ ਹੋਰ ਮਾਮਲਾ ਹੈ। ਪਰ ਇੱਥੇ ਸਾਡੇ ਪੰਜਾਬ ਦੇ ਵਿੱਚ ਤਾਂ ਹੋਰ ਗੱਲ ਹੋ ਰਹੀ ਹੈ
ਵੀ ਧਰਮ ਨੂੰ ਰਾਜਨੀਤੀ ਕੰਟਰੋਲ ਕਰ ਰਹੀ ਹੈ। ਤੇ ਜਦੋਂ ਧਰਮ ਨੂੰ ਰਾਜਨੀਤੀ ਕੰਟਰੋਲ ਕਰਨ ਲੱਗੇ ਤਾਂ ਫਿਰ ਰਾਜਨੀਤੀ ਜਿਹੜੀ ਆ ਉਹ ਧਰਮ ਨੂੰ ਏਦਾਂ ਵਰਤਦੀ ਹੈ ਤੇ ਜਿਹੜੇ ਸਿੱਟੇ ਲਾਜ਼ਮੀ ਤੌਰ ਦੇ ਉੱਤੇ ਠੀਕ ਨਹੀਂ ਨਿਕਲਦੇ। ਮੈਨੂੰ ਲੱਗਦਾ ਕਿ ਰਾਜਨੀਤਿਕ ਜਿਹੜੇ ਮਾਮਲੇ ਆ ਉਹਨਾਂ ਨੂੰ ਰਾਜਨੀਤਿਕ ਮੰਚਾਂ ਤੇ ਰਾਜਨੀਤਿਕ ਸਿਧਾਂਤਾਂ ਦੀ ਜਿਹੜੀ ਇੱਕ ਪ੍ਰਣਾਲੀ ਹੈ ਉਹਦੇ ਆਧਾਰ ਤੇ ਜਿਹੜਾ ਹੱਲ ਕਰਨਾ ਚਾਹੀਦਾ ਹੈ। ਉਹਦੇ 'ਚ ਧਰਮ ਦਾ ਜਿਹੜਾ ਦਖਲ ਹੈ ਉਹਨੂੰ ਨਹੀਂ ਵਿੱਚ ਲੈ ਕੇ ਆਉਣਾ ਚਾਹੀਦਾ। ਇਹਦੇ ਨਾਲ ਧਰਮ ਦਾ ਜਿਹੜਾ ਉਦੇਸ਼ ਹੈ ਉਹ ਵੀ ਦੱਸਣਾ ਹੁੰਦਾ। ਧਰਮ ਦਾ ਮਤਲਬ ਤਾਂ ਪੂਰੀ ਦੀ ਪੂਰੀ ਜੀਵਨ ਜਾਂਚ ਹੁੰਦੀ ਹੈ। ਜੀਵਨ ਜਾਂਚ ਦੇ ਅਨੁਸਾਰ ਹੀ ਧਰਮ ਦੇ ਜਿਹੜੇ ਉਦੇਸ਼ ਹੈ, ਧਰਮ ਦੇ ਜਿਹੜੇ ਫਰਜ਼ ਹੈ, ਧਰਮ ਦੇ ਵਿੱਚ ਕੰਮ ਕਰਦੇ ਜਿਹੜੇ ਲੋਕ ਹੈ ਇਸ ਖੇਤਰ ਦੇ ਵਿੱਚ, ਉਹਦੇ ਮੁਤਾਬਕ ਚੀਜ਼ਾਂ ਸੋਚੀਆਂ ਜਾਣੀਆਂ ਚਾਹੀਦੀਆਂ। ਰਾਜਨੀਤੀ ਨੂੰ ਘੱਟੋ ਘੱਟ ਇਹਨਾਂ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਜੀ। ਤੇ ਜੀ ਸੁਸ਼ੀਲ ਦਸਾਂ ਜੀ ਆਪਾਂ ਅੱਗੇ ਵੱਧਦੇ ਹਾਂ ਆਸ਼ੂਤੋਸ਼ ਦਾ ਜਿਹੜਾ ਬਾਰੇ ਕਿ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਆ ਕਿ ਹੁਣ ਇਹਦਾ ਸੰਸਕਾਰ ਕਰ ਦੋ ਤੇ ਉੱਥੇ ਜਿਹੜੀ ਸਿਕਿਉਰਿਟੀ ਆ ਉਹ ਵੀ ਬਹੁਤ ਟਾਈਟ ਕਰ ਦਿੱਤੀ ਗਈ ਆ। ਦੇਖੋ ਕਿਸ ਤਰ੍ਹਾਂ ਦੇ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਸ ਵੇਲੇ। ਮੁਲਕ ਸਾਡੇ ਰਹੇਗਾ ਕਿਉਂਕਿ ਮੁਲਕ ਕੋਈ ਨਾਂ ਨਹੀਂ ਹੁੰਦਾ। ਭਾਰਤ ਨਾਂ ਆ ਸਾਡੇ ਮੁਲਕ ਦਾ, ਜਾਂ ਇੰਡੀਆ ਜਾਂ ਹਿੰਦੁਸਤਾਨ ਹੈ, ਉਹ ਨਾ ਕਰਕੇ ਮੁਲਕ ਨਹੀਂ ਹੈ। ਮੁਲਕ ਸਾਡਾ ਜਿਹੜਾ ਆਵਾਮ ਹੈ, ਜਿਹਨੂੰ ਅਸੀਂ ਲੋਕ ਕਹਿੰਦੇ ਜਨਤਾ, ਉਹਦੇ ਨਾਲ ਪੜਦਾ ਹੈ। ਭਾਰਤ ਦੀ 1.25 ਅਰਬ ਜਨਤਾ ਜਿਹੜੀ ਹੈ ਉਹ ਭਾਰਤ ਨੂੰ ਭਾਰਤ ਬਣਾਉਂਦੀ ਹੈ। ਪਰ 1.25 ਅਰਬ ਜਨਤਾ ਦੇ ਉੱਤੇ ਰਾਜ ਕਰਨ ਵਾਲੇ ਲੋਕ ਜਿਹੜੇ ਹੈ ਉਹ ਕੌਣ ਨੇ? ਉਹ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਡੇਰੇਦਾਰਾਂ ਨੂੰ, ਜਿਹੜੇ ਇਸ ਤਰ੍ਹਾਂ ਦੇ ਜਿਹੜੇ ਬਾਬੇ ਆ, ਸੰਤ ਆ, ਹੌਕੀ ਕਿਸਮ ਦੇ, ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਸਰਕਾਰ ਹੈ। ਤੁਸੀਂ ਅੰਦਾਜ਼ਾ ਕਰੋ ਵੀ ਜੇ ਸਾਡੇ ਦੇਸ਼ ਦੀ ਜਿਹੜੀ ਐਜੂਕੇਸ਼ਨ ਮਿਨਿਸਟਰ ਹੈ ਸਿਮਰਤੀ ਇਰਾਨੀ, ਜਿਹੜੀ ਫਿਲਮੀ ਕਲਾਕਾਰ ਹੈ ਤੇ ਅੱਜ ਸਾਡੀ ਜਿਹੜੀ ਐਜੂਕੇਸ਼ਨ ਦੀ ਮਿਨਿਸਟਰ ਹੈ, ਉਹਦੀ ਕੁਆਲੀਫਿਕੇਸ਼ਨ ਤੇ ਵੀ ਬਹੁਤ ਸਾਰੇ ਕੁਐਸਚਨ ਉੱਠੇ, ਅਸੀਂ ਉਹ 'ਚ ਨਹੀਂ ਜਾਂਦੇ। ਪਰ ਜੇ ਸਾਡੀ ਸਿੱਖਿਆ ਮੰਤਰੀ ਨੇ ਇੱਕ ਜੋਤਸ਼ੀ ਦੇ ਕੋਲ ਜਾ ਕੇ 4.5 ਘੰਟੇ ਗੁਜ਼ਾਰਨੇ ਆ ਆਪਣਾ ਭਵਿੱਖ ਜਾਣਨ ਲਈ, ਫਿਰ ਇਸ ਦੇਸ਼ ਦਾ ਕੀ ਭਵਿੱਖ ਹੋ ਸਕਦਾ? ਜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹਿਣੀ ਹੈ ਕਿ 21ਵੀਂ ਸਦੀ ਦੇ ਵਿੱਚ ਆ ਕੇ ਇਹ ਗੱਲ ਕਹਿਣੀ ਹੈ ਕਿ ਭਾਰਤ ਦੀ ਸਾਇੰਸ ਤਾਂ ਸਦੀਆਂ ਪਹਿਲਾਂ ਪ੍ਰਫੁੱਲਤ ਸੀ, ਦੁਨੀਆ ਦੀ ਸਾਇੰਸ ਦਾ ਜਨਮ ਹੀ ਭਾਰਤ ਤੋਂ ਹੋਇਆ, ਵੀ ਇੱਕ ਹਾਥੀ ਦਾ ਸਿਰ ਲਾ ਕੇ ਜੇ ਬੰਦੇ ਦੇ ਸਿਰ ਨਾਲ ਜੋੜਿਆ ਜਾ ਸਕਦਾ ਮਹਾਭਾਰਤ ਦੇ ਯੁੱਗ ਦੇ ਵਿੱਚ, ਤਾਂ ਇਸ ਤੋਂ ਵੱਡਾ ਵਿਗਿਆਨ ਕੀ ਹੋ ਸਕਦਾ? ਜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਹਿਣਾ ਹੈ ਕਿ ਮਹਾਭਾਰਤ ਕਾਲ ਦੇਖੋ ਤੁਸੀਂ ਭਾਰਤ ਦਾ, ਜਿਹਦੇ 'ਚ ਅੱਖਾਂ ਨਾਲ ਬੱਚਾ ਪੈਦਾ ਹੋ ਜਾਂਦਾ ਸੀ। ਅੱਖਾਂ, ਕਿਸੇ ਔਰਤ ਦੀ ਅੱਖਾਂ 'ਚ ਦੇਖੋ ਬੱਚਾ ਪੈਦਾ ਹੋ ਜਾਂਦਾ ਸੀ, ਕਰਨ ਦੀ ਉਦਾਹਰਨ ਉਹਨਾਂ ਨੇ ਦਿੱਤੀ। ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਮੈਥੋਲੋਜੀ ਨੂੰ ਹਿਸਟਰੀ ਦੇ ਨਾਲ ਗੱਡ ਕਰਨ, ਜਿਹੜੀ ਮਿੱਥਾਂ ਆ ਉਹ ਇਤਿਹਾਸ ਬਣਾ ਕੇ ਪੇਸ਼ ਕਰਨ, ਤੇ ਉਹ ਜਿਹੜੀ ਜਾਦੂਗਰੀ ਹੈ, ਜਿਹੜੇ ਚਮਤਕਾਰ ਹੈ ਜਿਨ੍ਹਾਂ ਦੇ ਕੋਈ ਵਜੂਦ ਨਹੀਂ, ਉਹਨਾਂ ਨੂੰ ਸਾਇੰਸ ਦੇ ਤੌਰ ਤੇ ਪੇਸ਼ ਕਰਨ। ਜਿਸ ਦੇਸ਼ ਦੀ ਸਿੱਖਿਆ ਮੰਤਰੀ ਜੋਤਿਸ਼ ਦੇ ਘਰ ਜਾ ਕੇ 4.5 ਘੰਟੇ ਬੈਠੀ ਰਵੇ, ਫਿਰ ਤਾਂ ਉਸ ਮੁਲਕ ਦੇ ਵਿੱਚ ਲਾਜ਼ਮੀ ਤੌਰ ਤੇ ਆਸ਼ੂਤੋਸ਼ ਵਰਗੇ ਮਾਮਲੇ ਉੱਠਣਗੇ। ਫਿਰ ਤਾਂ ਉਸ ਦੇਸ਼ ਦੇ ਵਿੱਚ ਸਤਲੋਕ ਆਸ਼ਰਮ ਦਾ ਰਾਮਪਾਲ ਵੀ ਆਏਗਾ, ਆਸਾਰਾਮ ਵੀ ਆਏਗਾ। ਜਿਸ ਮੁਲਕ ਦੇ ਵਿੱਚ ਬਾਬਿਆਂ ਨੂੰ ਜ਼ੈਡ ਸਿਕਿਉਰਿਟੀ ਮਿਲੇ, ਰਾਮਦੇਵ ਜਿਹੜਾ ਚੋਣਾਂ ਤੋਂ ਪਹਿਲਾਂ ਸਾਰਾ ਦੇਸ਼ ਉਹਨੇ ਸਿਰ ਤੇ ਚੱਕਿਆ ਸੀ ਬਲੈਕ ਮਨੀ ਦੇ ਇਸ਼ੂ ਨੂੰ ਲੈ ਕੇ, ਅੱਜ ਕਿਤੇ ਲੱਭਦਾ ਨਹੀਂ ਉਹ। ਅੱਜ ਦੇਸ਼ ਦੇ ਵਿੱਚ ਉਹਨੂੰ ਜ਼ੈਡ ਸਿਕਿਉਰਿਟੀ ਮਿਲੀ ਹੈ, ਜਿਹਦੇ ਉੱਤੇ ਇਲਜ਼ਾਮ ਲੱਗਦੇ ਰਹੇ ਕਿ ਉਹ ਆਪਣੀਆਂ ਜਿਹੜੀਆਂ ਦਵਾਈਆਂ ਦੀ ਦੁਕਾਨਦਾਰੀ ਕਰਦਾ, ਆਪਣੇ ਯੋਗ ਦੇ ਨਾਲ ਉਹਨਾਂ ਦਵਾਈਆਂ ਦੇ ਵਿੱਚ ਮਨੁੱਖੀ ਖੋਪਰੀ ਦਾ ਚੂਰਨ ਪਾਉਂਦਾ। ਉਹਨੂੰ ਜ਼ੈਡ ਸਿਕਿਉਰਿਟੀ ਮਿਲੀ ਹੋਵੇ ਜਿਸ ਮੁਲਕ ਦੇ ਵਿੱਚ, ਫਿਰ ਲਾਸ਼ਾਂ ਨੂੰ ਵੀ ਸਿਕਿਉਰਿਟੀ ਮਿਲੇਗੀ ਜਿੱਦਾਂ ਆਸ਼ੂਤੋਸ਼ ਨੂੰ ਮਿਲੀ। ਆਸ਼ੂਤੋਸ਼ ਮਰ ਗਿਆ, 9 ਮਹੀਨੇ ਹੋ ਗਏ, 9 ਮਹੀਨਿਆਂ 'ਚ ਕਰੋੜਾਂ ਰੁਪਏ ਉਹਦੀ ਲਾਸ਼ ਨੂੰ ਸਾਂਭਣ ਤੇ ਲੱਗ ਗਏ, ਸਰਕਾਰ ਦੇ ਲੱਗੇ ਆ। ਇਸ ਦੇਸ਼ ਦੇ ਵਿੱਚ ਤੁਸੀਂ ਅੰਦਾਜ਼ਾ ਕਰੋ ਕਿ ਦੇਸ਼ ਦਾ ਭਵਿੱਖ ਕੀ ਹੋਏਗਾ, ਕਿਹਨਾਂ ਲੋਕਾਂ ਕੋਲ ਸਾਡੀ ਅੱਜ ਹੁਕੂਮਤ ਹੈ। ਆਉਣ ਵਾਲੇ ਸਮੇਂ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਦੇਖੋਗੇ ਜੋਤਿਸ਼ ਦੀਆਂ ਕਲਾਸਾਂ ਲੱਗਿਆ ਕਰਨਗੀਆਂ, ਬਾਬਾਵਾਲ ਪੜ੍ਹਾਇਆ ਜਾਏਗਾ ਆਉਣ ਵਾਲੇ ਸਮੇਂ 'ਚ ਭਾਰਤ ਦੇ ਵਿੱਚ। ਇਹ ਆ ਸਾਡਾ ਦੇਸ਼। ਇਸ ਦੇਸ਼ ਨੂੰ ਇੱਥੇ ਤੱਕ ਪਹੁੰਚਾਇਆ ਜਿਨ੍ਹਾਂ ਨੇ, ਉਹਨਾਂ ਦੀ ਜਾਣਕਾਰੀ ਸਾਡੇ ਲੋਕਾਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ। ਮੈਂ ਅੱਗੇ ਵੀ ਕਹਿੰਦਾ, ਲੋਕਾਂ ਦੇ ਮਸਤਕ 'ਚ ਇੱਕ ਅੱਖ ਜਿਹੜੀ ਹੈ ਉਹ ਜ਼ਰੂਰ ਆਉਣੀ ਚਾਹੀਦੀ, ਉਗਣੀ ਚਾਹੀਦੀ ਹੈ, ਤੀਸਰੀ ਅੱਖ ਖੁੱਲਣੀ ਚਾਹੀਦੀ ਹੈ। ਤੇ ਤੀਸਰੀ ਅੱਖ ਕਦੋਂ ਖੁੱਲੇਗੀ ਇਹਦੀ ਉਡੀਕ ਹੀ ਹੈ। ਪਰ ਆਸ਼ੂਤੋਸ਼ ਦੇ ਹਵਾਲੇ ਨਾਲ ਗੱਲ ਕਰੀਏ, ਪੰਜਾਬ ਸਰਕਾਰ ਮਖੌਲ ਦਾ ਪਾਤਰ ਬਣੀ ਹੋਈ ਹੈ 9 ਮਹੀਨੇ ਤੋਂ, ਵੀ ਆਸ਼ੂਤੋਸ਼ ਡੀਪ ਫਰੀਜ਼ਰ ਚਲਾਇਆ ਹੋਇਆ। ਹਾਲੇ ਵੀ ਕਈ ਜਾਂਦੇ ਉਹਦੇ
ਸ਼ਰਧਾ ਦੇ ਵਿੱਚ ਜਿਹੜਾ ਉਹ ਅੰਨਾਪਨ ਸ਼ਾਮਲ ਹੁੰਦਾ ਹੈ। ਮੈਨੂੰ ਯਾਦ ਆਉਂਦਾ, ਤੁਹਾਡੇ ਅਮਰੀਕਾ 'ਚ ਰਹਿੰਦੇ ਨੇ ਸਾਡੇ ਸ਼ਾਇਰ ਮਿੱਤਰ ਕਮਲਦੇਵ ਪਾਲ, ਬਹੁਤ ਅੱਛੇ ਸ਼ਾਇਰ ਨੇ, ਤੇ ਉਹਦਾ ਇੱਕ ਸ਼ੇਰ ਹੈ, ਕਮਲਦੇਵ ਪਾਲ ਦਾ, ਗਜ਼ਲ ਲਿਖਦੇ ਨੇ, ਨਜ਼ਮ ਵੀ ਲਿਖਦੇ ਨੇ। ਉਹਦਾ ਇੱਕ ਸ਼ੇਰ ਹੈ ਕਿ ਰਜ਼ਾ ਵਿੱਚ ਲੋਕ ਜੋ ਰਹਿੰਦੇ ਉਹਨਾਂ ਦੇ ਸਿਰ ਨਹੀਂ ਹੁੰਦੇ, ਹਵਾ ਦੀ ਹੈ ਗਤੀ ਆਪਣੀ, ਹਵਾ ਦੇ ਪਰ ਨਹੀਂ ਹੁੰਦੇ। ਸਵਾਲ ਹੈ ਕਿ ਜੇ ਤੁਸੀਂ ਕੁਐਸਚਨ ਕਰਨੋਂ ਹੀ ਹਟ ਜਾਓ, ਇਹ ਕਿਵੇਂ ਹੁੰਦਾ, ਇਹਦੇ ਕੀ ਕਾਰਨ ਹੈ, ਜੇ ਤੁਸੀਂ ਸਿਰਫ ਸਿਰ ਹੀ ਹਿਲਾਉਣਾ ਹੈ ਤੇ ਉਹ ਸਿਰ ਹਿਲਾਉਣ ਵਾਲੀ ਜਨਤਾ ਹੀ ਬਣਨਾ ਹੈ। ਜਿੱਦਾਂ ਇੱਥੇ ਆਸ਼ੂਤੋਸ਼ ਦੇ ਚੇਲੇ ਹੈ, ਜਿੱਦਾਂ ਰਾਮਪਾਲ ਦੇ ਚੇਲੇ ਹੈ, ਜਿੱਦਾਂ ਸੱਚੇ ਸੌਦੇ ਵਾਲੇ ਦੇ ਚੇਲੇ ਹੈ, ਤਾਂ ਫਿਰ ਇਹੀ ਹਾਲਤ ਬਣੇਗੀ। ਸ਼ਰਧਾ ਜਿਹੜੀ ਹੈ ਉਹ ਲੌਜਿਕ ਦੀ ਕਬਰ ਦੇ ਉੱਤੇ ਪੈਦਾ ਹੁੰਦੀ ਹੈ, ਤੇ ਜਿੱਦਾਂ ਸ਼ਰਧਾ ਨਹੀਂ ਰਹੇਗੀ ਉਦੋਂ ਲੌਜਿਕ ਉੱਗੇਗਾ। ਸੋ ਅੱਜ ਸ਼ਰਧਾ ਜਿਹੜੀ ਖਾਸ ਤੌਰ ਤੇ ਜਿਹੜੀ ਬਲਾਈਂਡ ਫੇਥ ਹੈ, ਅੰਨੀ ਸ਼ਰਧਾ, ਉਹਦੇ ਉੱਤੇ ਲੌਜਿਕ ਉਸਾਰਨ ਦੀ ਜ਼ਰੂਰਤ ਹੈ, ਦਲੀਲ ਤਰਕ ਉਸਾਰਨ ਦੀ ਜ਼ਰੂਰਤ ਹੈ। ਉਹ ਦਲੀਲ ਤੇ ਤਰਕ ਭਾਰਤ ਦੇ ਲੋਕਾਂ ਨੂੰ ਉਸਾਰਨਾ ਪਏਗਾ, ਤਾਂ ਜਾ ਕੇ ਮਸਲੇ ਹੱਲ ਹੋਣਗੇ। ਹੁਣ ਉਹਨੂੰ ਜ਼ੈਡ ਸਿਕਿਉਰਿਟੀ ਦੇ ਵਿੱਚ ਉਹਨੂੰ ਦਫਨਾਇਆ ਜਾਣਾ, ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੈ ਕਿ ਕਿੱਦਾਂ ਆਸ਼ੂਤੋਸ਼ ਦਾ ਅੰਤਿਮ ਸੰਸਕਾਰ ਕਰਨਾ। ਜੋ ਸਤਲੁਜ ਆਸ਼ਰਮ ਦੇ ਵਿੱਚ ਹਰਿਆਣੇ 'ਚ ਹੋਇਆ, ਉਹੀ ਇੱਥੇ ਵੀ ਸੰਭਾਵਨਾ ਹੈ। 1000 ਸੇਵਕ ਜਿਹੜਾ ਉਹਨੇ ਘੇਰਾ ਪਾਇਆ ਹੋਇਆ, ਮਤਲਬ ਅਜੀਬ ਕਿਸਮ ਦਾ ਮਾਹੌਲ ਹੈ ਪੰਜਾਬ ਦੇ ਵਿੱਚ। ਇਹ ਡੇਰੇਦਾਰ ਆਉਂਦੇ ਕਿੱਥੋਂ ਹੈ, ਪੈਦਾ ਕਿੱਥੋਂ ਹੁੰਦੇ ਹੈ? ਸਰਕਾਰਾਂ ਹੀ ਪੈਦਾ ਕਰਦੀਆਂ। ਜੇ ਲਾਲ ਬੱਤੀ ਵਾਲੀਆਂ ਗੱਡੀਆਂ ਉੱਥੇ ਖੜ੍ਹਨੀਆਂ, ਪਿਛਲਾ ਰਿਕਾਰਡ ਚੈੱਕ ਕਰ ਲਓ, ਜਿੰਨੇ ਵੀ ਬਾਬੇ ਬੂਬੇ ਆ ਉਹਨਾਂ ਦੇ ਦਰਬਾਰਾਂ ਦਾ ਰਿਕਾਰਡ ਚੈੱਕ ਕਰੋ, ਫੋਟੋ ਚੈੱਕ ਕਰੋ। ਪੰਜਾਬ ਦਾ ਹਰ ਮੰਤਰੀ ਸੰਤਰੀ ਉਹਨਾਂ ਦੇ ਚਰਨਾਂ 'ਚ ਜਾ ਕੇ ਬੈਠਾ। ਜੇ ਪੰਜਾਬ ਦੇ ਮੰਤਰੀਆਂ ਸੰਤਰੀਆਂ ਨੇ ਉਹਦੇ ਚਰਨਾਂ 'ਚ ਜਾ ਕੇ ਬੈਠਣਾ ਤੇ ਲੋਕਾਂ 'ਚ ਅੰਨੀ ਸ਼ਰਧਾ ਪੈਦਾ ਹੋਏਗੀ। ਪਰ ਲੋਕਾਂ ਨੂੰ ਅੱਖਾਂ ਲੱਗਣ, ਇਸ ਉਮੀਦ ਨੂੰ ਅਸੀਂ ਹਾਲੇ ਵੀ ਜਿਹੜਾ ਪਾੜਿਆ ਹੋਇਆ ਜੀ। ਜੀ ਤਾਂ ਮੇਰਾ ਅਗਲਾ ਕੁਐਸਚਨ ਹੈ ਜੀ, ਜੰਮੂ ਕਸ਼ਮੀਰ ਦੇ ਵਿੱਚ ਜਿੱਦਾਂ ਦੂਜੇ ਗੇੜ ਦੀਆਂ ਵੋਟਾਂ ਪਈਆਂ, ਪਰ ਵੋਟਾਂ ਐਤਕੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪਈਆਂ, ਕੀ ਇਹਦੇ ਵਿੱਚ ਕੋਈ ਬੀਜੇਪੀ ਆ ਉਹ ਗੇਨ ਕਰੂਗੀ? ਗੱਲ ਆ ਵੀ ਦੋਨੋਂ ਗੱਲਾਂ ਇਹਦੇ 'ਚ ਹੈ। ਦੇਖੋ, ਵੋਟਿੰਗ ਬਹੁਤ ਹੋਈ ਪਹਿਲਾਂ, ਤੇ ਇਹਦੇ 'ਚ ਅਸੀਂ ਜਿਹੜੀ ਜੰਮੂ ਕਸ਼ਮੀਰ ਦੀ ਜਨਤਾ ਉਹਦੇ ਹੌਸਲੇ ਨੂੰ ਪ੍ਰਣਾਮ ਕਰਨਾ ਚਾਹੁੰਦੇ ਹਾਂ। 20 ਸਾਲ ਤੋਂ ਉੱਥੇ ਦੇ ਚਿਨਾਰ ਸੜ ਰਹੇ ਨੇ, 20 ਸਾਲ ਤੋਂ ਘਰਾਂ ਦੇ ਵਿੱਚ ਖੌਫ ਦਾ ਮੰਜ਼ਰ ਹੈ। ਲੋਕ ਉੱਠ ਕੇ ਕਸ਼ਮੀਰ ਘਾਟੀ ਨੂੰ ਛੱਡ ਕੇ ਕੋਈ ਦਿੱਲੀ ਚਲਾ ਗਿਆ, ਕੋਈ ਜੈਪੁਰ ਚਲਾ ਗਿਆ, ਕੋਈ ਅੰਮ੍ਰਿਤਸਰ ਆ ਕੇ ਕੈਂਪ 'ਚ ਰਹਿਣ ਲੱਗ ਪਿਆ। ਉਸ ਸੂਬੇ ਦੇ ਵਿੱਚ 2 ਗੇੜਾਂ ਦੀਆਂ ਵੋਟਾਂ ਪਈਆਂ ਤੇ ਸਾਰੇ ਖੌਫ ਨੂੰ ਪਰੇ ਸੁੱਟਦੇ ਹੋਏ ਲੋਕਾਂ ਨੇ ਵੱਡੀ ਗਿਣਤੀ 'ਚ ਵੋਟਾਂ ਪਾਈਆਂ। ਇਸ ਕਰਕੇ ਅਸੀਂ ਸਮਝਦੇ ਹਾਂ ਇਹ ਜ਼ਿੰਦਗੀ ਨੂੰ ਸਲਾਮ ਹੈ, ਜ਼ਿੰਦਗੀ ਜੀਣਾ ਚਾਹੁੰਦੇ ਉੱਥੇ ਦੇ ਲੋਕ। ਡੈਮੋਕ੍ਰੇਸੀ ਜਿਸ ਕਿਸਮ ਦੀ ਵੀ ਭਾਰਤ ਦੇ ਵਿੱਚ ਹੈਗੀ ਹੈ, ਉਹਨੂੰ ਇੱਕ ਵਿਅਕਤੀ ਦੇ ਰੂਪ 'ਚ ਤੁਸੀਂ ਉਹਨੂੰ ਦੇਖ ਸਕਦੇ ਹੋ। ਰਿਜ਼ਲਟ ਕੀ ਉਹਦਾ ਵੱਖਰਾ ਮਸਲਾ ਹੈ, ਪਰ ਲੋਕ ਨਿਕਲੇ ਨੇ, ਤੇ ਲੋਕ ਉਦੋਂ ਨਿਕਲੇ ਨੇ ਜਦੋਂ ਗੋਲੀਆਂ ਚੱਲ ਰਹੀਆਂ। ਪਹਿਲੇ ਗੇੜ ਦੀਆਂ ਵੋਟਾਂ ਹੋਈਆਂ, 71% ਤੋਂ ਜ਼ਿਆਦਾ ਵੋਟਾਂ ਪੈ ਗਈਆਂ ਜੰਮੂ। ਤੇ ਉਸ ਤੋਂ ਬਾਅਦ 2 ਹਮਲੇ ਹੋਏ ਵੱਡੇ ਅਰਨੀਆ ਸੈਕਟਰ ਦੇ ਵਿੱਚ, ਬਕਾਇਦਾ ਉੱਥੇ ਜਿਹੜਾ ਬੰਕਰ ਸੀ ਉਹਨਾਂ ਵਿੱਚ ਆ ਕੇ ਟੈਰਰਿਸਟ ਲੋਕ ਗਏ। ਤੇ ਉਸ ਤੋਂ ਬਾਅਦ ਸ਼੍ਰੀਨਗਰ ਲਾਲ ਚੌਕ ਦੇ ਵਿੱਚ ਹਮਲਾ ਹੋਇਆ, ਗਰਨੇਡ ਸੁੱਟੇ ਗਏ। ਲੋਕਾਂ ਨੂੰ ਡਰਾਇਆ ਗਿਆ ਕਿ ਵੋਟਾਂ ਪਾਉਣ ਨਾ ਨਿਕਲੋ, ਪਰ ਲੋਕਾਂ ਨੇ ਵੋਟਾਂ ਪਾਈਆਂ। ਤੇ ਇੱਕ ਉੱਥੇ ਉਹ ਲੋਕ ਨੇ ਜਿਨ੍ਹਾਂ ਨੇ ਬਾਈਕਾਟ ਕੀਤਾ ਸੀ ਵੀ ਵੋਟਾਂ ਨਾ ਪਾਓ, ਬਕਾਇਦਾ ਐਲਾਨੀਆਂ, ਲੋਕਾਂ ਨੇ ਉਹਨਾਂ ਨੂੰ ਵੀ ਨਹੀਂ ਸੁਣਿਆ, ਲੋਕਾਂ ਨੇ ਵੋਟ ਪਾਈ ਹੈ। ਸੋ ਬੀਜੇਪੀ ਗੇਨ ਕਰੇਗੀ ਤਾਂ ਉਹ ਤਾਂ ਏਦਾਂ ਵੀ ਜਿੱਡੀ ਵੱਡੀ ਗਿਣਤੀ 'ਚ ਵੋਟਾਂ ਪਈਆਂ, ਤੇ ਜਿਹੜੇ ਪੋਲਿੰਗ ਸੈਂਟਰ ਦਿੱਲੀ ਹਿਜਰਤਕਾਰੀ ਜਿਹੜੇ ਹੈਗੇ ਆ, ਜਿਹੜੇ ਕੈਂਪਾਂ 'ਚ ਰਹਿ ਰਹੇ, ਉਹਨਾਂ ਵਾਸਤੇ ਵੀ ਬਣੇ ਪੋਲਿੰਗ ਸੈਂਟਰ ਦਿੱਲੀ ਵੀ, ਬਾਕੀ ਥਾਵਾਂ ਤੇ ਵੀ ਉਹਨਾਂ ਨੇ ਵੀ ਵੋਟਾਂ ਪਾਈਆਂ। ਉਹ ਤਾਂ ਵੋਟਾਂ ਬੀਜੇਪੀ ਦੇ ਹੱਕ 'ਚ ਜਾਣਗੀਆਂ। ਪਰ ਜਿਹਨਾਂ ਲੋਕਾਂ ਨੇ ਬਾਈਕਾਟ ਦਾ ਸੱਦਾ ਦਿੱਤਾ ਸੀ ਤੇ ਬਾਈਕਾਟ ਦਾ ਸੱਦਾ ਪ੍ਰਵਾਨ ਨਹੀਂ ਕੀਤਾ ਮੁਸਲਮਾਨ ਭਾਈਚਾਰੇ ਨੇ, ਉਹ ਮੁਸਲਿਮ ਵੋਟ ਬੀਜੇਪੀ ਜਿਹੜੀ ਨਹੀਂ ਸੀ ਪੈਣੀ, ਇੱਕ ਹਿੱਸਾ ਪੈ ਸਕਦਾ, ਉਹ ਵੋਟ ਵੰਡੀ ਜਾਣੀ ਸੀ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੇ ਵਿੱਚ। ਉਹ ਕੇਸ ਲੈਵਲ ਤੇ ਵੰਡੀ ਗਈ, ਇਹ ਦੇਖਣ ਵਾਲੀ ਗੱਲ ਹੈ। ਪਰ ਬੀਜੇਪੀ ਜ਼ਰੂਰ ਥੋੜੀ ਬਹੁਤ ਗੇਨ ਕਰਦੀ ਤਾਂ ਦਿਖਾਈ ਦੇ ਰਹੀ ਹੈ। ਮੈਂ ਨਹੀਂ ਕਹਿੰਦਾ ਵੀ ਸਰਕਾਰ ਉਹਨਾਂ ਦੀ ਬਣ ਜਾਏਗੀ, ਪਰ ਇੱਕ ਵੱਡੀ ਧਿਰ ਦੇ ਤੌਰ ਦੇ ਉੱਤੇ ਜਿਹੜੀਆਂ ਹੁਣ ਤੱਕ 2 ਗੇੜ ਦੀਆਂ ਵੋਟਾਂ ਪਈਆਂ, ਉਹ ਤੋਂ ਲੱਗਦਾ ਹੈ ਵੀ ਬੀਜੇਪੀ ਜਿਹੜੀ ਇੱਕ ਵੱਡੀ ਧਿਰ ਦੇ ਉੱਤੇ ਜੰਮੂ ਕਸ਼ਮੀਰ 'ਚ ਪਹਿਲੀ ਵਾਰ ਸਾਡੇ ਸਾਹਮਣੇ ਆਏਗੀ ਜੀ। ਜੀ ਤਾਂ ਮੇਰਾ ਆਖਰੀ ਕੁਐਸਚਨ ਰਹੂਗਾ ਜੀ, ਜਿਹੜਾ ਇੱਕ ਸਾਧਵੀ ਨੇ ਬਿਆਨ ਦਿੱਤਾ ਰਾਮਜ਼ਾਦੇ ਤੇ ਹਰਾਮਜ਼ਾਦਿਆਂ ਬਾਰੇ, ਉਸ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਮੋਦੀ ਵੀ ਚੁੱਪ ਆ। ਦੇਖੋ, ਗੱਲ ਇਹ ਹੈ ਕਿ ਅਸੀਂ ਉਹਨੇ ਚਰਚਾ ਕੀਤੀ ਹੈ, ਮਤਲਬ ਭਾਰਤੀ ਜਨਤਾ ਪਾਰਟੀ ਇਸ ਦੇਸ਼ ਨੂੰ ਹਿੰਦੂ ਹਿੰਦੀ ਤੇ ਹਿੰਦੁਸਤਾਨ ਦੀ ਜਿਹੜੀ ਹਿੰਦੂਤਵ ਦੀ ਰਾਜਨੀਤੀ ਉਸ ਪਾਸੇ ਵੱਲੋਂ ਧੱਕ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਤਰ੍ਹਾਂ ਦੇ ਸਾਧ ਵੀ ਉਹਨਾਂ ਨੂੰ MP ਬਣਾਇਆ ਹੋਇਆ।
ਕੋਈ ਉਮਾ ਭਾਰਤੀ ਆ, ਕੋਈ ਇਹ ਆ ਜਿਹਦਾ ਜ਼ਿਕਰ ਤੁਸੀਂ ਹੁਣੇ ਕੀਤਾ, ਸਾਧਵੀ ਨਿਰੰਜਨ ਜੋਤੀ। ਤੇ ਇਹਨਾਂ ਲੋਕਾਂ ਦਾ ਤੁਸੀਂ ਉਹ ਕਾਹਦੇ ਸਾਧ ਜਿਹਨਾਂ ਦਾ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ। ਸਾਧ ਹੋਣਾ, ਸੰਤ ਹੋਣਾ, ਉਹਨਾਂ ਦੀ ਬੋਲਬਾਣੀ ਦੇ ਵਿੱਚ ਤੁਹਾਡੇ ਚ ਰਸ ਹੋਣਾ ਚਾਹੀਦਾ ਹੈ। ਜਿਹੜੇ ਸਾਧ ਜਾਂ ਸੰਤ ਦੀ ਬੋਲਬਾਣੀ ਜਿਹੜੀ ਇੰਨੀ ਅਪੱਧਰ ਹੋਵੇ, ਉਹ ਕਾਹਦਾ ਸਾਧ ਜਾਂ ਸੰਤ ਹੈ। ਨਰਿੰਦਰ ਮੋਦੀ ਨੇ ਜ਼ਰੂਰ ਕਿਹਾ, ਪ੍ਰਧਾਨ ਮੰਤਰੀ ਨੇ, ਵੀ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਬੀਜੇਪੀ ਦੇ ਕਿਸੇ ਲੀਡਰ ਨੇ, ਸਿਰਫ ਜੋਸ਼ੀ ਸਾਹਿਬ ਹੈ, ਸੀਨੀਅਰ ਲੀਡਰ ਮਨੋਹਰ ਜੋਸ਼ੀ, ਜਿਨ੍ਹਾਂ ਨੇ ਇਸ ਗੱਲ ਦੀ ਨੁਕਤਾਚੀਨੀ ਕੀਤੀ ਹੈ ਕਿ ਇਹ ਪਾਰਲੀਮਾਨੀ ਭਾਸ਼ਾ ਨਹੀਂ ਹੈ। ਹੋਰ ਬੀਜੇਪੀ ਦੇ ਕਿਸੇ ਲੀਡਰ ਨੇ ਨਹੀਂ। ਉਹ ਬਾਕੀ ਬੀਜੇਪੀ ਲੀਡਰਸ਼ਿਪ ਨੇ ਇਹ ਕਿਹਾ ਵੀ ਉਹਨੇ ਮਾਫੀ ਮੰਗ ਲਈ, ਗੱਲ ਖਤਮ ਹੋ ਗਈ। ਬਾਕੀ ਬੀਜੇਪੀ ਲੀਡਰਸ਼ਿਪ ਉਹਨੂੰ ਪ੍ਰੋਟੈਕਟ ਕਰ ਰਹੀ ਹੈ। ਸੋ ਬੀਜੇਪੀ ਜਿਸ ਕਿਸਮ ਦੇ ਲੋਕਾਂ ਨੂੰ ਅੱਗੇ ਲੈ ਕੇ ਆ ਰਹੀ ਹੈ, ਉਹ ਲੋਕ ਭਾਰਤ ਦੇ ਵਿੱਚ ਕਿਸ ਕਿਸਮ ਦੀ ਭਾਸ਼ਾ ਜਾਂ ਸੱਭਿਆਚਾਰ ਨੂੰ ਵਿਕਸਿਤ ਕਰਨਾ ਚਾਹੁੰਦੇ ਆ, ਇਹਦੇ ਵਿੱਚ ਉਹ ਕੁਰਬਾਨ ਨਿਕਲਦੇ ਆ। ਮੈਂ ਸਮਝਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਕ ਬਦਲਵੀ ਰਾਜਨੀਤੀ ਜਿਹੜਾ ਦੇਣ ਦਾ ਉਹਨੇ ਦਾਅਵਾ ਕੀਤਾ ਸੀ, ਉਹ ਰਾਜਨੀਤੀ ਦੇਣ ਦੀ ਜਿਹੜੀ ਕੋਸ਼ਿਸ਼ ਵੀ ਨਹੀਂ ਕੀਤੀ ਭਾਰਤੀ ਜਨਤਾ ਪਾਰਟੀ ਨੇ। ਭਾਰਤੀ ਜਨਤਾ ਪਾਰਟੀ ਦੇ MP ਜਿਹੜੇ ਆ ਚੁਣੇ ਗਏ, ਜਿਹਦੀ ਸਰਕਾਰ ਹੈ ਇਸ ਵੇਲੇ ਦਿੱਲੀ ਦੇ ਵਿੱਚ, ਨਰਿੰਦਰ ਮੋਦੀ ਦੇ MP ਜਿਹੜੇ ਆ, ਉਹਦੇ ਵਿੱਚੋਂ 100 ਦੇ ਕਰੀਬ MP ਏਦਾਂ ਦੇ ਜਿਨ੍ਹਾਂ ਤੇ ਕਿਸੇ ਨਾ ਕਿਸੇ ਕਿਸਮ ਦੇ ਦੋਸ਼ ਹੈ। ਈਵਨ ਰੇਪਿਸਟ ਲੋਕ ਜਿਹੜੇ ਆ ਜਿਨ੍ਹਾਂ ਤੇ ਬਲਾਤਕਾਰ ਦੇ ਦੋਸ਼ ਹੈ, ਉਹ ਵੀ ਬੀਜੇਪੀ ਨੇ MP ਬਣਵਾਏ ਆ। ਸੋ ਕਿੱਦਾਂ ਦੀ ਵੱਖਰੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਦੇ ਰਹੀ ਹੈ ਭਾਰਤ ਦੇ ਲੋਕਾਂ ਨੂੰ? ਕੋਈ ਵੱਖਰੀ ਰਾਜਨੀਤੀ ਨਹੀਂ। ਜਮਾਤੀ ਪੱਧਰ ਵੀ ਉਹੀ ਹੈ, ਜਮਾਤੀ ਕਿਰਦਾਰ ਵੀ ਉਹੀ ਹੈ। ਸਗੋਂ ਭਾਸ਼ਾ ਦੇ ਮਾਮਲੇ ਦੇ ਵਿੱਚ, ਸੱਭਿਆਚਾਰ ਦੇ ਮਾਮਲੇ ਦੇ ਵਿੱਚ 2 ਕਦਮ ਅੱਗੇ ਜਾ ਕੇ ਕਾਂਗਰਸ ਨਾਲੋਂ ਜਿਹੜਾ ਆ ਉਹ ਗਲਤ ਕਿਸਮ ਦਾ ਅਸੱਭਿਅਕ ਜਿਹੜੀ ਸੁਸਾਇਟੀ ਵੱਲ ਨੂੰ ਸਿਹਤ ਜਿਹੜੀਆਂ ਚੀਜ਼ਾਂ ਜਿਹੜੀਆਂ ਬੀਜੇਪੀ ਸਾਡੇ ਸਾਹਮਣੇ ਲੈ ਕੇ ਆ ਰਹੀ ਹੈ, ਇਹ ਬੜੇ ਖਤਰਨਾਕ ਸੰਕੇਤ ਨੇ। ਆਉਣ ਵਾਲਾ ਸਮਾਂ ਭਾਰਤੀਆਂ ਲਈ ਬਹੁਤ ਔਖਾ, ਖਾਸ ਤੌਰ ਤੇ ਘੱਟ ਗਿਣਤੀਆਂ ਲਈ, ਤੇ ਨਾਲ ਨਾਲ ਸਾਡੇ ਸਮਾਜ ਵਾਸਤੇ, ਸਾਡੇ ਸੱਭਿਆਚਾਰ ਵਾਸਤੇ ਬਹੁਤ ਔਖਾ ਸਮਾਂ ਆ ਰਿਹਾ। ਇਸ ਔਖੇ ਸਮੇਂ ਦਾ ਟਾਕਰਾ ਕਰਨਾ ਅੱਜ ਦੇ ਵਕਤ ਦੀ ਸਭ ਤੋਂ ਵੱਡੀ ਆਵਾਜ਼। ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਅਤੇ ਜੀ ਸਰੋਤਿਓ, ਇਹ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜੇ, ਤਾਂ ਇਹਨਾਂ ਨੇ ਸਾਡੇ ਨਾਲ ਕੀਤੀ ਗੱਲਬਾਤ। ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।